ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਈਰਾਨ ਦੇ ਵਿੱਚ ਜੋ ਜੰਗ ਚੱਲ ਰਹੀ ਹੈਗੀ ਆ, ਉਹਨੂੰ ਲੈ ਕੇ ਕੁਛ ਨਿਊਜ਼ਪੇਪਰ ਜਿਹੜੇ ਆ ਉਹ ਰਿਪੋਰਟ ਕਰ ਰਹੇ ਆ ਵੀ ਈਰਾਨ ਨੇ 3 ਸ਼ਿਪ ਜਿਹੜੇ ਆ ਉਹ ਆਪਣੇ ਕਬਜ਼ੇ 'ਚ ਲੈ ਲਏ। ਪਰ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਇਰਾਨੀਅਨ ਫੋਰਸਿਸ ਨੇ 2 ਸ਼ਿਪ ਉਹ ਆਪਣੇ ਕਬਜ਼ੇ ਦੇ ਵਿੱਚ ਲਏ ਆ। ਉਹਨਾਂ ਨੂੰ ਉੱਥੋਂ ਸਟ੍ਰੇਟ ਆਫ ਹਾਰਮੁਜ਼ 'ਚੋਂ ਲੰਘਣ ਨਹੀਂ ਦਿੱਤਾ। ਉਧਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜੋ ਸੀਜ਼ਫਾਇਰ ਹੈ ਉਸ ਨੂੰ ਐਕਸਟੈਂਡ ਕਰਤਾ ਤੇ ਉਹ ਤੇ ਕਿਹਾ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਅੱਜ ਸਵੇਰੇ ਯੂਕੇ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਇੱਕ ਸ਼ਿਪਿੰਗ ਮੋਨੀਟਰ ਜੋ ਬ੍ਰਿਟਿਸ਼ ਨੇਵੀ ਜਿਹਨੂੰ ਰਨ ਕਰਦੀ ਆ, ਉਹਨਾਂ ਨੇ ਇਹ ਦੱਸਿਆ ਵੀ 2 ਸ਼ਿਪ ਅਟੈਕ ਕੀਤੇ ਗਏ ਆ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ। ਇੱਕ ਨੂੰ ਗਨ ਬੋਟ ਸੀਗੀ ਜੋ ਕਿ ਰੈਵੋਲੂਸ਼ਨਰੀ ਗਾਰਡਸ ਨੂੰ ਬਿਲੋਂਗ ਕਰਦੀ ਹੈਗੀ ਆ। ਇਰਾਨੀਅਨ ਨਿਊਜ਼ ਮੀਡੀਆ ਰਿਪੋਰਟਸ ਨੇ ਕਿਹਾ ਗਾਰਡਸ ਨੇ 2 ਕਾਰਗੋ ਵੈਸਲਸ ਨੂੰ ਟਾਰਗੇਟ ਕੀਤਾ ਹੈਗਾ, ਐਮਐਸਸੀ ਫਰਾਂਸਿਸਕਾ ਤੇ ਐਪਾਮੀਨੋਡਸ। ਇਹ ਜੋ ਹੈਗੇ ਆ 2 ਸ਼ਿਪ ਉਹਨਾਂ ਦੇ ਨਾਂ ਦੱਸੇ ਗਏ ਹੈਗੇ ਆ। ਸੋ ਇਰਾਨੀਅਨ ਜਿਹੜੇ ਆ ਆਲਰੇਡੀ ਇਕਨੋਮਿਕ ਪੇਨ ਜਿਹੜੀ ਆ ਉਹ ਫੀਲ ਕਰ ਰਹੇ ਹੈਗੇ ਆ, ਕਿਉਂਕਿ ਉਹਨਾਂ ਦੇ ਜਿਹੜੇ ਜਿੰਨੇ ਵੀ ਪੋਰਟਸ ਆ ਉਹ ਸਾਰੇ ਜਿਹੜੇ ਆ ਇੱਕ ਤਰ੍ਹਾਂ ਨਾਲ ਅਮਰੀਕਾ ਨੇ ਬੰਦ ਕੀਤੇ ਹੋਏ ਆ ਤੇ ਉਹਨਾਂ ਦਾ ਤੇਲ ਕਿਤੇ ਬਾਹਰ ਜਾ ਨਹੀਂ ਰਿਹਾ ਹੈਗਾ। ਆਲਰੇਡੀ ਜਿਹੜੀ ਈਰਾਨ ਦੀ ਕਰੰਸੀ ਆ ਉਹ ਕਾਫੀ ਡਾਊਨ ਜਾ ਚੁੱਕੀ ਆ, ਕਿਉਂਕਿ ਬਹੁਤ ਸਾਲਾਂ ਤੋਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ ਆ। ਸੋ ਟ੍ਰੇਜਰ ਸੈਕਟਰੀ ਸਕਾਟ ਬਸੈਂਟ ਉਹਨਾਂ ਨੇ ਇਹ ਕਿਹਾ ਵੀ UAE ਜੋ ਆ ਉਸ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਊਗੀ ਕਰੰਸੀ ਸਵੈਪ ਦੇ ਵਿੱਚ। ਉਹਦੇ ਨਾਲ ਗੱਲਬਾਤ ਚੱਲ ਰਹੀ। ਮਿਡਲ ਈਸਟ ਦੇ ਬਹੁਤ ਸਾਰੇ ਮੁਲਕ ਜੋ ਆ ਉਹ ਅਮਰੀਕਾ ਨੂੰ ਇਹੀ ਕਹਿ ਰਹੇ ਆ ਵੀ ਸਾਡੇ ਵਾਲੇ ਜੋ ਜਿੱਥੇ ਤੁਹਾਡੇ ਬੇਸ ਆ ਉੱਥੋਂ ਕਿਸੇ ਤਰ੍ਹਾਂ ਦਾ ਅਟੈਕ ਨਾ ਕਰੋ ਈਰਾਨ ਤੇ, ਕਿਉਂਕਿ ਉਹ ਈਰਾਨ ਨੇ ਕਲੀਅਰਲੀ ਕਿਹਾ ਵੀ ਜੇ ਕੋਈ ਵੀ ਮਿਡਲ ਈਸਟ ਦੇ ਮੁਲਕ ਤੋਂ ਅਟੈਕ ਹੋਇਆ ਅਮਰੀਕਾ ਵੱਲੋਂ ਤੇ ਅਸੀਂ ਉਹਨਾਂ ਦੇ ਉੱਤੇ ਜਿਹੜਾ ਆ ਅਟੈਕ ਕਰਾਂਗੇ। ਜੀ ਜੀ ਸੋ ਬਿਲਕੁਲ ਹਰਜੋਤ ਸਿੰਘ ਜੀ, ਵਾਲ ਸਟਰੀਟ ਜਰਨਲ ਵੀ ਇਹੀ ਰਿਪੋਰਟ ਕਰ ਰਿਹਾ ਜਿੱਦਾਂ ਤੁਸੀਂ ਕੀਤਾ ਵੀ 3 ਸ਼ਿਪਸ ਦੇ ਉੱਤੇ ਈਰਾਨ ਨੇ ਅਟੈਕ ਕੀਤਾ ਤੇ ਦੋਵਾਂ ਨੂੰ ਆਪਣੇ ਜਿਹੜੇ ਬੰਦਰਗਾਹ ਦੇ ਵੱਲ ਨੂੰ ਜਿਹੜਾ ਉਹ ਲੈ ਗਏ ਨੇ। ਸੋ ਜਿੱਥੇ ਐਕਸਟੈਂਸ਼ਨ ਹੋਈ ਸੀਗੀ ਹਰਜੋਤ ਸਿੰਘ ਜੀ ਸੀਜ਼ ਫਾਇਰ ਦੀ, ਉਸੇ ਦਰਮਿਆਨ ਇਦਾਂ ਦੀ ਜਿਹੜੀ ਖਬਰ ਆਈ ਆ, ਇਹ ਬੜੀ ਕੋਈ ਖੁਸ਼ਗਵਾਰ ਖਬਰ ਜਿਹੜੀ ਉਸਨੂੰ ਨਹੀਂ ਮੰਨਿਆ ਜਿਹੜਾ ਉਹ ਜਾ ਸਕਦਾ ਹੈਗਾ। ਸਿਚੁਏਸ਼ਨ ਅੱਗੇ ਕਿਸ ਤਰੀਕੇ ਦੀ ਬਣੂਗੀ ਇਹ ਪਤਾ ਨਹੀਂ ਆ। ਈਰਾਨ ਦੀ ਸਾਰੀ ਸਿਵਲਾਈਜੇਸ਼ਨ ਨੂੰ ਖਤਮ ਕਰਨ ਦੀ ਗੱਲ, ਵਾਰ ਕ੍ਰਾਈਮ ਕਮਿਟ ਕਰਨ ਦੀ ਜਿਹੜੀਆਂ ਗੱਲਾਂ ਆ ਵੀ ਬ੍ਰਿਜ ਵੀ ਢਾਹ ਦੇਣੇ ਆ ਤੇ ਜਿਹੜੇ ਸਿਵਿਲੀਅਨ ਇਨਫਰਾਸਟਰਕਚਰ ਪਾਵਰ ਪਲਾਂਟ ਵੀ ਜਿਹੜੇ ਉਹ ਉਡਾ ਦੇਣੇ ਆ, ਇਦਾਂ ਦੀਆਂ ਧਮਕੀਆਂ ਆਲਰੇਡੀ ਰਾਸ਼ਟਰਪਤੀ ਟਰੰਪ ਦੇ ਚੁੱਕੇ ਆ। ਪਰ ਹੁਣ ਆਪਾਂ ਕੱਲ ਜਿਹੜਾ ਉਹ ਦੇਖਿਆ ਵੀ ਉਹਨਾਂ ਨੇ ਐਕਸਟੈਂਸ਼ਨ ਕਰ ਦਿੱਤੀ ਵੀ ਪਾਕਿਸਤਾਨ ਦੇ ਜਿਹੜੇ ਉਹ ਕਹਿਣ ਦੇ ਉੱਤੇ। ਉੱਦਾਂ ਇਹ ਜਿਹੜੀ ਹਰਜੋਤ ਸਿੰਘ ਜੀ ਅੰਦਰ ਖਾਤੇ ਪਤਾ ਲੱਗ ਰਿਹਾ ਵੀ ਪਾਕਿਸਤਾਨ ਨੂੰ ਇਹ ਸਾਰੀ ਜਿਹੜੀ ਵਿਚੋਲਗਰੀ ਦੀ $8 ਬਿਲੀਅਨ ਜਿਹੜੀ ਆ ਉਹ ਰਾਸ਼ੀ ਜਿਹੜੀ ਉਹ ਮਿਲੀ ਆ। ਗਲਫ ਵਾਲਿਆਂ ਨੇ ਵੀ ਉਹਨਾਂ ਨੂੰ ਮਨੀ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਦੇ ਦਿੱਤੀ ਆ ਵੀ ਚਲੋ ਭਾਈ ਕੁਛ ਚਿਰ ਦੇ ਲਈ ਸਹੀ ਭਾਵੇਂ ਥੋੜੀ ਲੜਾਈ ਜਿਹੜੀ ਉਹ ਜ਼ਰੂਰ ਰੁਕੀ ਹੈਗੀ ਆ। ਸੋ ਉਹ ਵੀ ਇੱਕ ਐਂਗਲ ਹੈਗਾ ਵੀ ਚਲੋ ਦੋਨੋਂ ਪਾਸੇ ਕੂਟਨੀਤਿਕ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਉਹ ਗਾਂਹ ਵਧਾਉਣਾ ਚਾਹੁੰਦੇ ਆ ਤੇ ਮਾਇਕ ਸਹਾਇਤਾ ਵੀ ਜਿਹੜੀ ਇਸ ਦੇ ਵਿੱਚ ਹੋ ਰਹੀ ਹੋਊਗੀ। ਹੁਣ ਹਰਜੋਤ ਸਿੰਘ ਜੀ ਇੱਥੇ ਜਿਹੜੀ ਸਿਚੁਏਸ਼ਨ ਆ ਉਹ ਹੋਰ ਜ਼ਿਆਦਾ ਡਿਸਰਪਸ਼ਨ ਵਾਲੀ ਜਿਹੜੀ ਉਹ ਬਣ ਗਈ ਆ। ਤੇਲ ਦੀਆਂ ਕੀਮਤਾਂ ਦੇ ਵਿੱਚ ਫੇਰ ਵਾਧੇ ਹੋਣ ਦਾ ਜਿਹੜਾ ਖਦਸ਼ਾ ਆ ਉਹ ਮੁੜ ਤੋਂ ਪ੍ਰਗਟਾਇਆ ਜਿਹੜਾ ਹੋ ਜਾ ਰਿਹਾ ਆ। ਕਾਰਨ ਇਸ ਦੇ ਵਿੱਚ ਇਹੀ ਆ ਵੀ ਆਪਾਂ ਨੂੰ ਪਤਾ ਵੀ ਜਿਹੜੀ ਸੀਜ਼ਫਾਇਰ ਕਹਿਣ ਨੂੰ ਐਕਸਟੈਂਡਡ ਆ, ਪਰ ਸਟ੍ਰੇਟ ਆਫ ਹਾਰਮੁਜ਼ ਅਜੇ ਪੂਰੀ ਤਰ੍ਹਾਂ ਜਿਹੜਾ ਉਹ ਚੱਲਿਆ ਨਹੀਂ। ਪੂਰੀ ਤਰ੍ਹਾਂ ਕੀ ਬੰਦ ਆ, ਈਰਾਨ ਨੇ ਵੀ ਬੰਦ ਕੀਤਾ, ਅਮਰੀਕਾ ਨੇ ਵੀ ਬੰਦ ਕੀਤਾ। ਚੱਲਣਾ ਉੱਥੇ ਕੀ ਆ, ਇਸ ਟਾਈਮ $100 ਤੋਂ ਪਾਰ ਇੱਕ ਵਾਰੀ ਫੇਰ ਬ੍ਰੈਂਟ ਜਿਹੜਾ ਕਰੂਡ ਆਇਲ ਆ ਉਸ ਦੀ ਕੀਮਤ ਜਿਹੜੀ ਉਹ ਹੋ ਚੁੱਕੀ ਆ। ਉਧਰ ਇਜ਼ਰਾਈਲ ਲਗਾਤਾਰ ਜਿਹੜੇ ਆ ਲੈਬਨਾਨ ਦੇ ਉੱਤੇ ਵੀ ਹਮਲੇ ਆ ਉਹ ਕਰੀ ਜਿਹੜਾ ਉਹ ਨਾਲ ਦੇ ਨਾਲ ਜਾ ਰਿਹਾ ਹੈਗਾ ਆ। ਸੋ ਆਪਾਂ ਦੇਖਿਆ ਸੀਗਾ ਵੀ ਪਰਸੋਂ ਅਮਰੀਕਾ ਨੇ ਇੱਕ ਇਰਾਨੀਅਨ ਵੈਸਲ ਦੇ ਉੱਤੇ ਹਮਲਾ ਕਰਕੇ ਉਹਦੇ ਇੰਜਨ ਰੂਮ ਦੇ ਵਿੱਚ ਜਿਹੜੇ ਗੋਲੇ ਇੱਕ ਹਿਸਾਬ ਦੇ ਨਾਲ ਦਾਗ ਕੇ ਤੇ ਉਸਨੂੰ ਚੱਲਣ ਤੋਂ ਜਿਹੜਾ ਉਹ ਕਰ ਦਿੱਤਾ ਸੀਗਾ, ਖਰਾਬ ਕਰ ਦਿੱਤਾ ਸੀਗਾ ਤੇ ਫਿਰ ਉਸ ਦੇ ਉੱਤੇ ਮਰੀਨਸ ਨੇ ਕਬਜ਼ਾ ਜਿਹੜਾ ਉਹ ਕਰ ਲਿਆ ਸੀ। ਉਧਰ US ਦੇ ਦੁਆਰਾ ਈਰਾਨ ਦੇ ਜਿਹੜੇ ਆਇਲ ਵੇਵਰ ਆ ਉਹਨਾਂ ਨੂੰ ਹੋਰ ਜ਼ਿਆਦਾ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਆ। ਸੋ US ਦੇ ਜਿਹੜੇ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਸੈਂਕਸ਼ਨ ਦੀਆਂ ਰਿਲੀਫ ਆ ਈਰਾਨ ਤੇ ਰਸ਼ੀਅਨ ਸੀਬੋਰਨ ਆਇਲ ਦੇ ਉੱਤੇ ਉਹ 30 ਦਿਨਾਂ ਦੇ ਲਈ ਹੋਰ ਵਧਾ ਦਿੱਤੀਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਬਹੁਤ ਸਾਰੇ ਮੁਲਕਾਂ ਦੇ ਦੁਆਰਾ ਉਹਨਾਂ ਨੂੰ ਰਿਕੁਐਸਟ ਜਿਹੜੀਆਂ ਆਈਆਂ ਸੀਗੀਆਂ
ਵੀ ਤੇਲ ਦੀ ਬਹੁਤ ਜ਼ਿਆਦਾ ਘਾਟ ਆ, ਕਿਉਂਕਿ ਸਟੇਟ ਆਫ ਹਾਰਮੁਜ਼ ਬੰਦ ਜਿਹੜਾ ਉਹ ਪਿਆ ਆ। ਸਕਾਟ ਬੈਸੈਂਟ ਉਹਨਾਂ ਨੇ ਯੂਐਸ ਸੈਨੇਟ ਅਪਰੋਪਰੀਏਸ਼ਨ ਸਬ ਕਮੇਟੀ ਨੂੰ ਜਿਹੜਾ ਬਜਟ ਹੀਅਰਿੰਗ ਦੇ ਵਿੱਚ ਜਿਹੜਾ ਉਹ ਦੱਸਿਆ ਵੀ 10 ਮੁਲਕਾਂ ਦੇ ਜਿਹੜੇ ਲੀਡਰਸ ਆ, ਉਹਨਾਂ ਦੇ ਫਾਈਨੈਂਸ ਲੀਡਰਸ ਆ, ਉਹਨਾਂ ਦੇ ਦੁਆਰਾ ਬੇਨਤੀ ਕੀਤੀ ਗਈ ਸੀ ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਵਰਲਡ ਬੈਂਕ ਦੀਆਂ ਜਿਹੜੀਆਂ ਮੀਟਿੰਗਸ ਦੇ ਵਿੱਚ ਵੀ ਭਾਈ ਇਹ ਜਿਹੜੀਆਂ ਸੈਂਕਸ਼ਨਸ ਲਾਈਆਂ ਹੋਈਆਂ ਇਹ ਤੇਲ ਖਰੀਦਣ ਦੇ ਉੱਤੇ, ਉਸ ਨੂੰ ਹਟਾਇਆ ਜਾਵੇ, ਨਹੀਂ ਤਾਂ ਸਾਡਾ ਕੰਮ ਜਿਹੜਾ ਉਹ ਖਰਾਬ ਹੋਊਗਾ। ਸੋ 30 ਦਿਨਾਂ ਦੀ ਜਿਹੜੀ ਐਕਸਟੈਂਸ਼ਨ ਆ ਉਹ ਇਹਨਾਂ ਨੇ ਹੋਰ ਕਰ ਦਿੱਤੀ ਆ। ਸੋ ਹੁਣ ਇਹਦੇ ਵਿੱਚ ਹਰਜੋਤ ਸਿੰਘ ਜੀ ਇਹ ਕਿਸ ਤਰੀਕੇ ਦੇ ਨਾਲ ਗੱਲ ਸਿਰੇ ਜਿਹੜੀ ਚੜੂਗੀ, ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਕਾਰਨ ਇਸ ਦੇ ਵਿੱਚ ਇਹੀ ਆ ਵੀ ਜੇ ਤੇਲ ਦੀਆਂ ਕੀਮਤਾਂ ਵੀ ਜਿਹੜੀਆਂ ਲਗਾਤਾਰ ਵੱਧਦੀਆਂ ਗਈਆਂ, ਜੇ ਉੱਤੋਂ ਸੈਂਕਸ਼ਨ ਲੱਗੀਆਂ ਹੋਈਆਂ, ਸਟੇਟ ਆਫ ਹਾਰਮੁਜ਼ ਬੰਦ ਆ, ਤੇ ਗਲੋਬਲ ਇਕੋਨਮੀ ਦੇ ਉੱਤੇ ਬਹੁਤ ਇਸ ਦਾ ਮੰਦਾ ਹਾਲ ਜੋ ਆਲਰੇਡੀ ਬਣਿਆ ਪਿਆ ਆ ਉਹ ਕੰਟੀਨਿਊ ਜਿਹੜਾ ਹੋ ਰਹੂਗਾ। ਸੋ ਇਹ ਦੇਖਣ ਵਾਲੀ ਗੱਲ ਆ। ਉਧਰ ਅਮਰੀਕਾ ਦੀਆਂ ਕਾਫੀ ਜ਼ਿਆਦਾ ਜਿਹੜੀ ਫੋਰਸਿਸ ਆ ਉਹ ਉਸ ਇਲਾਕੇ ਦੇ ਵਿੱਚ ਗਰਾਊਂਡ ਫੋਰਸਿਸ ਉਹ ਪਹੁੰਚੀਆਂ ਹੋਈਆਂ ਨੇ, ਪਰ ਜਿੱਦਾਂ ਤੁਸੀਂ ਹੁਣੇ ਦੱਸਿਆ ਵੀ ਈਰਾਨ ਨੇ ਕਿਹਾ ਵੀ ਜੇ ਗਲਫ ਦੇ ਮੁਲਕਾਂ ਤੋਂ ਅਮਰੀਕਾ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਤੇ ਅਸੀਂ ਗਲਫ ਦੇ ਵਿੱਚ ਵੀ ਜਿਹੜੀ ਹਾਹਾਕਾਰ ਆ ਉਹ ਮਚਾ ਦੇਵਾਂਗੇ। ਇਸ ਮੌਕੇ ਕਿਹਦਾ ਪਲੜਾ ਭਾਰੀ ਆ, ਕਿਹਦਾ ਜਿਹੜਾ ਉਹ ਵੀਕ ਆ, ਇਹ ਤਾਂ ਵੱਖ-ਵੱਖ ਜਿਹੜੇ ਐਨਾਲਿਸਿਸ ਕਰਨ ਵਾਲੇ ਆ ਉਹ ਆਪੋ ਆਪਣੀ ਰਾਏ ਜਿਹੜੀ ਉਹ ਦੱਸ ਰਹੇ ਆ। ਪਰ ਦੂਰੋਂ ਦੇਖਣ ਨੂੰ ਜਿਹੜਾ ਇਦਾਂ ਲੱਗ ਰਿਹਾ ਵੀ ਰਾਸ਼ਟਰਪਤੀ ਟਰੰਪ ਕਈ ਤਰੀਕੇ ਦੇ ਐਕਸ਼ਨ ਜਿਹੜੇ ਉਹ ਲੈ ਰਹੇ ਆ, ਪਰ ਈਰਾਨ ਦੇ ਉੱਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਜ਼ੋਰ ਆ ਉਹ ਚੱਲ ਨਹੀਂ ਰਿਹਾ। ਅੰਦਰ ਖਾਤੇ ਕੀ ਚੱਲ ਰਿਹਾ ਉਹਦੇ ਬਾਰੇ ਆਪਾਂ ਨੂੰ ਕਿਸੇ ਨੂੰ ਵੀ ਜਿਹੜੀ ਉਨੀ ਜਾਣਕਾਰੀ ਆਬਵੀਅਸਲੀ ਨਹੀਂ ਹੁੰਦੀ। ਬਾਹਰੋਂ ਹੋਰ ਤਰੀਕੇ ਦੇ ਨਾਲ ਜਿਹੜਾ ਕੰਮ ਚੱਲਦਾ ਨਜ਼ਰ ਆ ਰਿਹਾ ਆ। ਆਪਰੇਸ਼ਨ ਐਪਿਕ ਫਿਊਰੀ ਦੇ ਨਾਂ ਦੇ ਉੱਤੇ ਸ਼ੁਰੂ ਕੀਤਾ ਈਰਾਨ ਦੇ ਉੱਤੇ ਹਮਲਾ ਇਸ ਟਾਈਮ ਦੁਨੀਆ ਭਰ ਦੇ ਲਈ ਸਿਰਦਰਦੀ ਜਿਹੜਾ ਇਸ ਗੱਲੋਂ ਬਣਿਆ ਪਿਆ ਆ ਵੀ ਤੇਲ ਦਾ ਜਿਹੜੀ ਆਵਾਜਾਈ ਆ ਉਸ ਦੇ ਵਿੱਚ ਵੱਡਾ ਵਿਘਨ ਪਿਆ ਹੋਏਗਾ। ਲੁਫਤਾਂਜ਼ਾ 20,000 ਫਲਾਈਟਸ ਕੈਂਸਲ ਕਰਨ ਜਾ ਰਹੀ ਆ, ਕਿਉਂਕਿ ਕਹਿੰਦੇ ਵੀ ਇਹਦੇ ਨਾਲ ਜਿਹੜਾ ਸ਼ਾਰਟੇਜ ਹੈਗੀ ਆ ਫਿਊਲ ਦੀ ਉਹ ਪੂਰੀ ਕੀਤੀ ਜਾ ਸਕਦੀ ਹੈਗੀ ਆ। ਏਅਰਲਾਈਨ ਨੇ ਕੱਲ ਕਿਹਾ ਆ ਵੀ ਉਹ ਮਈ ਮਹੀਨੇ ਤੱਕ 20,000 ਫਲਾਈਟਾਂ ਟ੍ਰਿਮ ਕਰਨ ਜਾ ਰਹੇ ਆ, ਜਿਹਦੇ ਨਾਲ 40,000 ਮੀਟ੍ਰਿਕ ਟਨ ਜੋ ਜੈਟ ਫਿਊਲ ਆ ਉਹ ਬਚਾਇਆ ਜਾਊਗਾ ਥਰੂ ਐਂਡ ਆਫ ਅਕਤੂਬਰ। ਜੇ ਫਲਾਈਟਾਂ ਘੱਟ ਕੀਤੀਆਂ ਗਈਆਂ ਸੋ ਨੈਚੁਰਲੀ ਜਿਹੜੀ ਟਿਕਟਾਂ ਆ ਏਅਰਲਾਈਨ ਦੀਆਂ ਉਹ ਨੈਚੁਰਲੀ ਜਿਹੜੀਆਂ ਆ ਉਹ ਮਹਿੰਗੀਆਂ ਵੀ ਹੋਣਗੀਆਂ। ਦੂਸਰੇ ਪਾਸੇ ਇੰਗਲੈਂਡ ਤੇ ਫਰਾਂਸ ਉਹਨਾਂ ਨੇ ਇੱਕ ਮਿਲਟਰੀ ਪਲਾਨਰਸ ਜੋ ਆ ਉਹਨਾਂ ਦੀ ਮੀਟਿੰਗ ਕਨਵੀਨ ਕੀਤੀ ਹੈਗੀ ਆ 30 ਮੁਲਕਾਂ ਦੀ ਲੰਡਨ ਦੇ ਵਿੱਚ। ਸੋ ਉਹਦੇ ਉੱਤੇ ਜਿਹੜਾ ਡਿਸਕਸ ਕੀਤਾ ਜਾਊਗਾ ਮੇਨ ਤੇ ਕਿਸ ਤਰ੍ਹਾਂ ਜਿਹੜੀ ਸਟ੍ਰੇਟ ਆਫ ਹਾਰਮੁਜ਼ ਆ ਉਸ ਨੂੰ ਖੋਲਿਆ ਜਾ ਸਕੇ। ਕਿਉਂ ਕਹਿੰਦੇ ਵੀ ਬਹੁਤ ਜਲਦੀ ਜਿਹੜਾ ਉਹ ਖੁੱਲਣੀ ਚਾਹੀਦੀ ਹੈਗੀ ਆ ਤੇ ਸਸਟੇਨੇਬਲ ਸੀਜ਼ਫਾਇਰ ਐਗਰੀਮੈਂਟ ਹੋਣਾ ਚਾਹੀਦਾ ਹੈਗਾ। 51 ਮੁਲਕਾਂ ਦੀ ਜਿਹੜੀ ਸਮਿਟ ਆ ਉਹ ਹੋਸਟ ਹੋਣ ਜਾ ਰਹੀ ਆ। ਫਰਾਂਸ ਤੇ ਇੰਗਲੈਂਡ ਦੇ ਲੀਡਰਸ ਪੈਰਿਸ ਦੇ ਵਿੱਚ 51 ਮੁਲਕਾਂ ਨੇ ਪਿਛਲੇ ਹਫ਼ਤੇ ਕੀਤੀ ਸੀ ਤੇ ਹੁਣ ਜਿਹੜੇ ਆ ਮਿਲਟਰੀ ਪਲਾਨਰਸ ਆ 30 ਮੁਲਕਾਂ ਦੇ ਉਹ ਲੰਡਨ ਦੇ ਵਿੱਚ ਕਰਨਗੇ ਤਾਂ ਕਿ ਕਹਿੰਦੇ ਅਨਕੰਡੀਸ਼ਨਲ ਅਨਰਿਸਟ੍ਰਿਕਟਡ ਤੇ ਇਮੀਡੀਏਟ ਰੀਓਪਨਿੰਗ ਹੋਵੇ, ਕਿਉਂਕਿ ਯੂਰਪ ਦੇ ਵਿੱਚ ਇਹਦਾ ਜਿਹੜਾ ਵੱਡਾ ਅਸਰ ਆ ਉਹ ਹੋ ਰਿਹਾ ਹੈਗਾ ਆ। ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਜੋ ਯੂਐਨ ਦੇ ਹੈਗੇ ਆ ਉਹਨਾਂ ਨੇ ਸੀਜ਼ਫਾਇਰ ਦੀ ਜਿਹੜੀ ਐਕਸਟੈਂਸ਼ਨ ਆ ਉਸ ਨੂੰ ਜਿਹੜਾ ਵੈਲਕਮ ਕੀਤਾ ਹੈਗਾ, ਪਰ ਪ੍ਰਾਈਮ ਮਿਨਿਸਟਰ ਜੋ ਸ਼ਾਹਬਾਜ਼ ਸ਼ਰੀਫ ਹੈਗੇ ਪਾਕਿਸਤਾਨ ਦੇ ਉਹਨਾਂ ਨੇ ਵਾਈਟ ਹਾਊਸ ਨੂੰ ਕਿਹਾ ਵੀ ਇਹ ਐਕਸਟੈਂਸ਼ਨ ਜੋ ਕੀਤੀ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈਗਾ ਆ। ਪਰ ਸਿਚੁਏਸ਼ਨ ਪੂਰੀ ਦੁਨੀਆ ਦੇ ਵਿੱਚ ਈਵਨ ਦੋ ਸੀਜ਼ਫਾਇਰ ਐਕਸਟੈਂਡ ਕੀਤੀ ਗਈ ਆ ਬਹੁਤ ਜ਼ਿਆਦਾ ਜਿਹੜੀ ਹਾਹਾਕਾਰ ਲੋਕਾਂ 'ਚ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਬਣੀ ਹੋਈ ਹੈ। ਜੀ ਸੋ ਉਧਰ ਲੈਬਨਾਨ ਦੇ ਵਿੱਚ ਇੱਕ ਪੱਤਰਕਾਰ ਜਿਹੜਾ ਮਿਸਿੰਗ ਆ, ਕਹਿੰਦੇ ਵੀ ਇਜ਼ਰਾਈਲੀ ਸਟ੍ਰਾਈਕ ਤੋਂ ਬਾਅਦ ਦੇ ਵਿੱਚ ਸੀਜ਼ਫਾਇਰ ਉੱਥੇ ਵੀ ਕਹਿਣ ਨੂੰ ਲੱਗੀ ਹੋਈ ਆ, ਪਰ ਈਰਾਨ ਦੇ ਜਿਹੜੇ ਇਜ਼ਰਾਈਲ ਦੇ ਦੁਆਰਾ ਲੈਬਨਾਨ ਦੇ ਵਿੱਚ ਅਜੇ ਵੀ ਕਈ ਥਾਵਾਂ ਦੇ ਉੱਤੇ ਸਟ੍ਰਾਈਕਸ ਜਿਹੜੀਆਂ ਉਹ ਹੋ ਰਹੀਆਂ ਹੈਗੀਆਂ। ਕਹਿੰਦੇ ਵੀ 2 ਜਣਿਆਂ ਦੀ ਹੁਣੇ ਮੌਤ ਦੀ ਜਿਹੜੀ ਉਹ ਰਿਪੋਰਟ ਆ ਰਹੀ ਆ ਸਾਊਥ ਲੈਬਨਾਨ ਦੇ ਵਿੱਚ ਸੀਜ਼ਫਾਇਰ ਹੋਣ ਦੇ ਬਾਵਜੂਦ ਵੀ। ਫਰਾਂਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਮੈਕਰੋਨ ਉਹਨਾਂ ਨੇ ਕਿਹਾ ਵੀ ਜਿਹੜਾ ਇੱਕ ਯੂਐਨ ਪੀਸ ਕੀਪਿੰਗ ਫੋਰਸ ਜਿਹੜਾ ਸਦਰਨ ਲੈਬਨਾਨ ਦੇ ਵਿੱਚ ਸੀਗਾ ਉਸ ਉੱਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਪੀਸ ਕੀਪਰ ਆ ਉਸ ਦੀ ਮੌਤ ਹੋਈ ਆ ਤੇ 3 ਹੋਰ ਜ਼ਖਮੀ ਜਿਹੜੇ ਦੱਸੇ ਜਾਂਦੇ ਹੈਗੇ ਆ। ਤੇ ਅੱਜ ਉਹਨਾਂ ਨੇ ਟਵਿੱਟਰ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ
ਵੀ ਜਿਹੜਾ ਪੀਸਕੀਪਰ ਮਰਨ ਵਾਲਾ ਸੀਗਾ ਉਹ ਫਰਾਂਸ ਤੋਂ ਜਿਹੜਾ ਉਹ ਸੀਗਾ। ਇਹ ਮੰਨਿਆ ਗਿਆ ਵੀ ਹਜ਼ਬੁੱਲਾ ਦੇ ਫਾਈਟਰਸ ਆ ਉਹਨਾਂ ਨੇ ਇਹਨਾਂ ਪੀਸ ਕੀਪਿੰਗ ਫੋਰਸ ਦੇ ਉੱਤੇ ਹਮਲਾ ਕੀਤਾ ਸੀ। ਹਜ਼ਬੁੱਲਾ ਇਸ ਅਟੈਕ ਨੂੰ ਡਿਨਾਈ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ ਇਰਾਨ ਨੇ ਅਜੇ ਤੱਕ ਡਿਸਾਈਡ ਨਹੀਂ ਕੀਤਾ ਵੀ ਉਹ ਨਵੀਂ ਜਿਹੜੀ ਗੱਲਬਾਤ ਦੇ ਅਗਲੇ ਗੇੜ ਦੇ ਵਿੱਚ ਹਿੱਸਾ ਲੈਣਗੇ ਜਾਂ ਨਹੀਂ। ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਦੇ ਸਪੋਕਸ ਪਰਸਨ ਜਿਹੜੇ ਇਸਮਾਇਲ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਅਸੀਂ ਨੈਗੋਸ਼ੀਏਸ਼ਨ ਦੇ ਵਿੱਚ ਸੀਰੀਅਸਨੈਸ ਤੇ ਗੁੱਡ ਫੇਥ ਦੇ ਨਾਲ ਆਏ ਸੀਗੇ, ਪਰ ਜਿਹੜੇ US ਆ ਉਹਨਾਂ ਨੇ ਗੁੱਡ ਫੇਥ ਜਿਹੜਾ ਉਹ ਨਹੀਂ ਦਿਖਾ ਰਹੇ ਹੈਗੇ। ਸੋ ਹੁਣ ਦੇਖਾਂਗੇ ਵੀ ਅਸੀਂ ਅਗਲੀ ਗੱਲਬਾਤ ਦੇ ਵਿੱਚ ਹਿੱਸਾ ਲੈਣਾ ਆ ਜਾਂ ਨਹੀਂ। ਸੋ ਸਿਚੁਏਸ਼ਨ ਟੋਟਲੀ ਅਨਸਰਟਨਟੀ ਜਿਹੜੀ ਉਹ ਬਣੀ ਪਈ ਆ। ਲੈਬਨਾਨ ਦੇ ਵਿੱਚ ਹੁਣ ਤੱਕ 62,000 ਹਰਜੋਤ ਸਿੰਘ ਜੀ ਹਾਊਸਿੰਗ ਯੂਨਿਟਸ ਉਹ ਹੁਣ ਤੱਕ ਡੈਮੇਜ ਜਾਂ ਡਿਸਟਰੋਏ ਹੋ ਚੁੱਕੇ ਹੈਗੇ ਆ। ਸੋ ਲੈਬਨਾਨ ਦੇ ਜਿਹੜੇ ਮਿਨਿਸਟਰ ਆ ਉਹਨਾਂ ਨੇ ਇਹਦੀਆਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ। ਕਹਿੰਦੇ 45 ਦਿਨਾਂ ਦੇ ਵਿੱਚ ਹੁਣ ਤੱਕ 21,700 ਹਾਊਸਿੰਗ ਯੂਨਿਟ ਤੇ 40,500 ਜਿਹੜੇ ਹਾਊਸਿੰਗ ਯੂਨਿਟ ਆ ਉਹਨਾਂ ਨੂੰ ਡੈਮੇਜ ਜਿਹੜਾ ਉਹ ਪਹੁੰਚਿਆ ਹੈਗਾ ਆ। ਸੋ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ 62,000 ਦੇ ਬਣਦੇ ਆ, ਜਾਂ ਤਾਂ ਪੂਰੀ ਤਰ੍ਹਾਂ ਜਾਂ ਕੁਛ ਹਿੱਸਾ ਜਿਹੜਾ ਉਹਨਾਂ ਦਾ ਨਸ਼ਟ ਜਿਹੜਾ ਉਹ ਹੋ ਚੁੱਕਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਆ। ਸੋ ਹੁਣ ਸੀਜ਼ਫਾਇਰ ਅੱਗੇ ਕਦੋਂ ਤੱਕ ਕੰਟੀਨਿਊ ਰਹੂਗੀ ਤੇ ਇਹਦਾ ਕੀ ਇਸ ਦੇ ਵਿੱਚ ਅਸਲ 'ਚ ਮਤਲਬ ਰਹੂਗਾ। ਹੁਣ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਲੜਾਈ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਦੀਆਂ ਸਾਰੀਆਂ ਚੀਜ਼ਾਂ ਪਿੱਛੇ ਰਹਿ ਕੇ ਸਟ੍ਰੇਟ ਆਫ ਹਾਰਮੁਜ਼ ਮੇਨ ਮੁੱਦਾ ਜਿਹੜਾ ਉਹ ਬਣ ਚੁੱਕਾ ਆ ਵੀ ਇਹ ਖੁੱਲਣਾ ਆ ਕਿ ਬੰਦ ਰਹਿਣਾ ਆ। ਸੋ ਉਸ ਦੇ ਉੱਤੇ ਜਿਹੜਾ ਸਾਰਾ ਜ਼ੋਰ ਜਿਹੜਾ ਉਹ ਲੱਗੇਗਾ। ਇਹ ਵੀ ਦੱਸਦੇ ਜਾਈਏ ਵੀ ਸਟ੍ਰੇਟ ਆਫ ਹਾਰਮੁਜ਼ ਖੁੱਲ੍ਹਾ ਸੀਗਾ ਲੜਾਈ ਤੋਂ ਜਿਹੜਾ ਉਹ ਪਹਿਲਾਂ, ਪਰ ਲੜਾਈ ਤੋਂ ਬਾਅਦ 'ਚ ਇਰਾਨ ਨੇ ਆਪਣੇ ਇੱਕ ਹਿਸਾਬ ਦੇ ਨਾਲ ਕਬਜ਼ਾ ਹੀ ਜਿਹੜਾ ਆ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਜਿਹੜਾ ਉਹ ਦਿਖਾ ਦਿੱਤਾ। ਤੇ ਹੁਣ ਇਰਾਨ ਦੇ ਜਿਹੜੇ ਬੰਦਰਗਾਹਾਂ ਦੇ ਉੱਤੋਂ ਨਾ ਤੇਲ ਆ ਸਕੇ ਤੇ ਨਾ ਜਾ ਸਕੇ, ਟੈਂਕਰ ਆ ਸਕਣ ਨਾ ਜਾ ਸਕਣ, ਉਹਦੇ ਲਈ ਜਿਹੜੀਆਂ US ਦੀ ਨੇਵੀ ਨੇ ਬਲੌਕੇਡ ਆ ਉਹ ਲਗਾ ਦਿੱਤਾ ਹੈਗਾ। ਸੋ ਸਿਚੁਏਸ਼ਨ ਇੱਥੇ ਤੱਕ ਜਿਹੜੀ ਆ ਚੁੱਕੀ ਆ। ਯੂਰੇਨੀਅਮ ਸਾਰਾ ਟਰੰਪ ਹੋਣਾ ਨੇ ਦਾਅਵਾ ਕੀਤਾ ਸੀਗਾ ਵੀ ਸਾਨੂੰ ਜਿਹੜਾ ਉਹ ਮਿਲ ਜਾਣਾ ਆ। ਇਰਾਨ ਨੇ ਉਸ ਚੀਜ਼ ਨੂੰ ਨਕਾਰ ਦਿੱਤਾ। ਟਰੰਪ ਹੋਣਾ ਨੇ ਕਈ ਵਾਰੀ ਬਿਆਨ ਦਿੱਤਾ ਵੀ ਡੀਲ ਆਲਮੋਸਟ ਹੋ ਚੁੱਕੀ ਹੈ, ਲੜਾਈ ਖਤਮ ਹੋਣ ਵਾਲੀ ਆ, ਸਟ੍ਰੇਟ ਆਫ ਹਾਰਮੁਜ਼ ਹੁਣ ਪੱਕਾ ਹੀ ਜਿਹੜਾ ਉਹ ਖੁੱਲ੍ਹਾ ਰਹੂਗਾ। ਉਹ ਵੀ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਉਹ ਸੱਚ ਜਿਹੜੀਆਂ ਅਜੇ ਤੱਕ ਸਾਬਤ ਨਹੀਂ ਹੋਈਆਂ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਜਿਹੜੀਆਂ ਉਹ ਸਾਬਤ ਹੋ ਜਾਣ ਤੇ ਪਾਸਾ ਜਿਹੜਾ ਉਹ ਕਿਸੇ ਪਾਸੇ ਪਲਟ ਜਾਵੇ। ਪਰ ਟਰੰਪ ਹੋਣਾ ਨੂੰ ਇਸ ਟਾਈਮ ਮੁਸ਼ਕਿਲਾਂ ਜਿਹੜੀਆਂ ਉਹ ਆ ਰਹੀਆਂ ਆ ਇਸ ਲੜਾਈ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮੇਟਣ ਦੇ ਲਈ ਤੇ ਬੰਦ ਜਿਹੜਾ ਉਹ ਕਰਨ ਦੇ ਲਈ। ਇਸੇ ਕਰਕੇ ਆਪਾਂ ਦੇਖਦੇ ਹਾਂ ਵੀ ਕਈ ਤਰੀਕੇ ਦੀਆਂ ਬੌਖਲਾਹਟ ਭਰੇ ਜਿਹੜੇ ਬਿਆਨ ਆ ਉਹ ਰਾਸ਼ਟਰਪਤੀ ਟਰੰਪ ਦੇਰ ਸਵੇਰ ਸੋਸ਼ਲ ਮੀਡੀਆ ਦੇ ਜ਼ਰੀਏ ਜਾਰੀ ਕਰ ਦਿੰਦੇ ਆ। ਅਗਲੀ ਖਬਰ ਜਿਹੜੀ ਆ ਉਹ ਵੈਸਟ ਵਰਜੀਨੀਆ ਦੇ ਸੰਬੰਧ ਦੇ ਵਿੱਚ ਆਪਾਂ ਕੱਲ ਸ਼ਾਮੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ 'ਚ ਵੀ ਡਿਸਕਸ ਕੀਤਾ ਸੀ, ਕਿਉਂਕਿ ਕੱਲ ਉੱਥੇ ਵੋਟਾਂ ਪਈਆਂ ਸੀਆਂ। ਵੈਸਟ ਵਰਜੀਨੀਆ ਦੇ ਵਿੱਚ ਡੈਮੋਕ੍ਰੇਟਸ ਨੂੰ ਜਿਹੜਾ ਹੁਣ ਕਾਫੀ ਫਾਇਦਾ ਹੋਊਗਾ, ਕਿਉਂਕਿ ਜਿਹੜਾ ਰੀਡਿਸਟ੍ਰਿਕਟਿੰਗ ਦਾ ਪੁਸ਼ ਸੀਗਾ ਉਹ ਪਾਸ ਹੋ ਗਿਆ। ਐਕਚੁਅਲੀ ਇਹ ਸਟਾਰਟ ਤਾਂ ਟਰੰਪ ਹੋਣਾ ਨੇ ਕੀਤਾ ਸੀ, ਵੀ ਟਰੰਪ ਹੋਣਾ ਦਾ ਨੈਸ਼ਨਲ GOP ਰੀਡਿਸਟ੍ਰਿਕਟਿੰਗ ਪੁਸ਼ ਸੀਗਾ, ਪਰ ਉਹ ਤੋਂ ਬਾਅਦ ਫਿਰ ਡੈਮੋਕ੍ਰੇਟ ਸਟੇਟਸ ਨੇ ਕਰ ਲਿਆ। ਸਾਡੀ ਕੈਲੀਫੋਰਨੀਆ ਸਟੇਟ 'ਚ ਵੀ ਅਪਰੂਵ ਹੋ ਚੁੱਕਾ ਹੈਗਾ, ਵਰਜੀਨੀਆ 'ਚ ਹੋ ਚੁੱਕਾ, ਯੂਟਾ 'ਚ ਹੋ ਚੁੱਕਾ ਹੈਗਾ। ਇੱਥੇ ਜਿਹੜੇ ਡੈਮੋਕ੍ਰੇਟ 10 ਸੀਟਾਂ ਤੇ ਅੱਗੇ ਜਿਹੜੇ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਰਿਪਬਲਿਕਨਸ ਨੂੰ 9 ਸੀਟਾਂ ਤੇ ਟੈਕਸਸ, ਮਜ਼ੂਰੀ, ਨਾਰਥ ਕੈਰੋਲੀਨਾ, ਓਹਾਇਓ ਤੇ ਫਲੋਰੀਡਾ ਦੇ ਵਿੱਚ ਵੀ ਇਹ ਜਿਹੜੀ ਕੋਸ਼ਿਸ਼ ਆ ਉਹ ਹੋ ਰਹੀ ਹੈਗੀ ਆ। ਸੋ ਓਵਰਆਲ ਜੇ ਥੋੜ੍ਹਾ ਜਿਹਾ ਦੱਸਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇਹ ਰੀਡਿਸਟ੍ਰਿਕਟਿੰਗ ਹੋ ਚੁੱਕੀ ਆ। ਰਾਈਟ ਨਾਓ 42 ਡੈਮੋਕ੍ਰੇਟ ਕਾਂਗਰਸਮੈਨ ਆ, 7 GOP ਯਾਨੀ ਕਿ ਰਿਪਬਲਿਕਨ ਆ, 1 ਇੰਡੀਪੈਂਡੈਂਟ ਆ, 2 ਵੇਕੈਂਟ ਆ। ਸੋ ਇਹਦੇ 'ਚ ਡੈਮੋਕ੍ਰੇਟਸ ਨੂੰ ਕਾਫੀ ਫਾਇਦਾ ਹੋਣਾ ਆ। ਮਜ਼ੂਰੀ ਦੇ ਵਿੱਚ GOP ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਫਾਇਦਾ ਹੋਊਗਾ, ਕਿਉਂਕਿ ਉੱਥੇ ਸਿਰਫ 2 ਡੈਮੋਕ੍ਰੇਟ ਆ ਤੇ 6 ਜਿਹੜੇ ਆ ਰਿਪਬਲਿਕਨ ਹੈਗੇ। ਨਾਰਥ ਕੈਰੋਲੀਨਾ ਦੇ ਵਿੱਚ ਵੀ GOP ਨੂੰ ਫਾਇਦਾ ਹੋਊਗਾ, ਉੱਥੇ 4 ਡੈਮੋਕ੍ਰੇਟਸ ਆ ਤੇ 10 ਰਿਪਬਲਿਕਨ ਆ। ਕੈਲੀਫੋਰਨੀਆ ਦੀ ਤਾਂ ਇਹ ਸਿਚੁਏਸ਼ਨ ਆ ਵੀ ਇਸ ਟਾਈਮ ਜਿਹੜੇ 7 ਜਿਹੜੇ GOP ਦੇ ਆ ਰਿਪਬਲਿਕਨ, 1 ਇੰਡੀਪੈਂਡੈਂਟ ਤੇ 2 ਵੇਕੈਂਟ। ਹੋ ਸਕਦਾ ਵੀ ਇੱਥੇ 100% ਹੀ ਜਿਹੜੇ ਡੈਮੋਕ੍ਰੇਟਸ ਆ ਉਹ ਵਿਨ ਕਰ ਜਾਣ ਇਸ ਕਾਂਗਰਸ ਦੇ ਵਿੱਚ, ਜਿਹੜੀ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ। ਕਈ ਜਗ੍ਹਾ ਦੇ ਉੱਤੇ ਪ੍ਰਾਇਮਰੀ ਹੋਣੀਆਂ ਹੈਗੀਆਂ, ਪਰ ਜਿਹੜੀ ਫਾਈਨਲ ਇਲੈਕਸ਼ਨ ਆ ਉਹ ਨਵੰਬਰ ਦੇ ਵਿੱਚ ਹੋਣੀ ਹੈਗੀ ਆ।
ਸੋ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਵੀ ਆਪਾਂ ਰੀਡਿਸਟ੍ਰਿਕਟਿੰਗ ਕਰੀਏ, ਜਿਸ ਹਿਸਾਬ ਨਾਲ ਉਹਨਾਂ ਦੀਆਂ ਸੀਟਾਂ ਵੱਧ ਜਾਣ, ਪਰ ਇਹ ਉਹਨਾਂ ਨੂੰ ਉਲਟੀ ਪੈ ਗਈ ਹੈਗੀ ਆ। ਸੋ ਬਹੁਤ ਸਟੇਟਾਂ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਅੱਗੇ ਜਾ ਰਹੇ ਹੈਗੇ ਆ। ਸੋ ਉਧਰੋਂ ਜਿਹੜਾ ਲੜਾਈ ਦਾ ਮਸਲਾ ਆ, ਇਹ ਹੁਣ ਲੇਟ ਹੋ ਗਿਆ, ਲੱਗਦਾ ਨਹੀਂ ਵੀ ਇਹ ਛੇਤੀ ਜਿਹੜਾ ਸੋਲਵ ਹੋਊਗਾ। ਮੇਬੀ ਸ਼ਾਇਦ ਇਲੈਕਸ਼ਨ ਤੱਕ ਖਿੱਚਿਆ ਜਾਊਗਾ, ਪਰ ਤੁਹਾਨੂੰ ਸਾਨੂੰ ਸਾਰਿਆਂ ਨੂੰ ਜਿਹੜੀ ਗੈਸ ਦੀਆਂ ਕੀਮਤਾਂ ਉਹ ਵਧੂਗੀਆਂ, ਘਟਦੀਆਂ ਨਹੀਂ ਹੈਗੀਆਂ। ਬਾਕੀ ਜਿਹੜਾ ਰੋਜ਼ਮर्रा ਦੀ ਜ਼ਿੰਦਗੀ 'ਚ ਆਪਾਂ ਸਮਾਨ ਖਰੀਦਦੇ ਹਾਂ, ਚਾਹੇ ਉਹ ਗਰੋਸਰੀ ਆ, ਕੱਪੜੇ, ਕੁਛ ਵੀ ਆ, ਉਹਦੇ ਉੱਤੇ ਵੀ ਜਿਹੜਾ ਉਹਦੀਆਂ ਕੀਮਤਾਂ ਵੀ ਵਧਣੀਆਂ ਹੈਗੀਆਂ। ਸੋ ਓਵਰਆਲ ਜੋ ਆ ਆਮ ਲੋਕਾਂ ਦੇ ਉੱਤੇ ਇਹਦਾ ਅਸਰ ਲੜਾਈ ਦਾ ਬਹੁਤ ਜ਼ਿਆਦਾ ਪੈਣਾ ਹੈ। ਪੈ ਚੁੱਕਾ ਆ, ਪੈ ਰਿਹਾ ਆ, ਤੇ ਇਹ ਅਸਰ ਜਿਹੜਾ ਉਹ ਆਪਾਂ ਨੂੰ ਲੱਗਦਾ ਹੀ ਆ ਵੀ ਅਸਰ ਜਿਹੜਾ ਡੈਫੀਨਿਟਲੀ ਨੈਗੇਟਿਵਲੀ ਇੰਪੈਕਟ ਜਿਹੜਾ ਉਹ ਕਰੂਗਾ। ਸੋ ਵਰਜੀਨੀਆ ਦੀ ਵੋਟ ਦੇ ਨਾਲ ਡੈਮੋਕ੍ਰੇਟਸ ਨੇ ਜੋ ਟਰੰਪ ਹੋਣਾ ਦਾ ਇਰਾਦਾ ਸੀਗਾ GOP ਡਿਸਟਿੰਗ ਪੁਸ਼ ਕਰਕੇ, ਉਹ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਹੁਣ ਪੁੱਠਾ ਜਿਹੜਾ ਉਹ ਪੈ ਗਿਆ, ਤੇ ਕੁਛ ਕੁ ਜਿਹੜੀਆਂ 3 ਕੁ ਸੀਟਾਂ ਜਿਹੜੀਆਂ ਰਿਪਬਲਿਕਨਸ ਆ ਉਹ ਲੂਜ਼ ਕਰ ਸਕਦੇ ਆ ਓਵਰਆਲ ਇਹ ਸਾਰੇ ਪਾਸੇ ਦੇ ਵਿੱਚ। 10 ਜਿਹੜੇ ਆ ਉਹ ਡੈਮੋਕ੍ਰੇਟਸ ਗੇਨ ਕਰਨਗੇ, ਤੇ 9 ਥਾਵਾਂ ਦੇ ਉੱਤੇ ਜਿਹੜੇ ਅਪਰੂਵ ਹੋ ਕੇ ਰਿਪਬਲਿਕਨਸ ਨੂੰ ਹੋਊਗਾ, ਤੇ 3 ਜਿਹੜੀਆਂ ਆ ਉਹ ਹੋਰ ਫਲੋਰੀਡਾ ਦੇ ਵਿੱਚ ਐਡ ਜਿਹੜੀਆਂ ਉਹ ਹੋ ਸਕਦੀਆਂ। ਸੋ ਇੱਕ ਪਾਸੇ 10 ਤੇ ਇੱਕ ਪਾਸੇ 12 ਹਰਜੋਤ ਸਿੰਘ ਜੀ 2 ਸੀਟਾਂ ਦਾ ਜਿਹੜਾ ਓਵਰਆਲ ਫਰਕ ਜਿਹੜਾ ਉਹ ਰਹਿਣਾ, ਤੇ ਇਹਦੇ ਨਾਲ ਪਰਮਾਨੈਂਟਲੀ ਅਨਟਿਲ ਨੈਕਸਟ ਟਾਈਮ ਜਦੋਂ ਦੁਬਾਰਾ ਹਲਕਾਬੰਦੀ ਨਹੀਂ ਹੁੰਦੀ, ਲੋਕਾਂ ਦੀ ਜਿਹੜੀ ਆਵਾਜ਼ ਆ, ਉਹਨਾਂ ਦੀ ਵੋਟ ਪਾਈ ਦਾ ਜਿਹੜਾ ਅਸਰ ਆ ਉਹ ਡਿਫਰੈਂਟ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ ਕੈਲੀਫੋਰਨੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਨੇ ਐਸਾ ਜਿਹੜਾ ਉਹ ਟਰਨ ਲਿਆ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਮੁਸ਼ਕਿਲਾਂ ਵੀ ਜਿਹੜੀਆਂ ਨਾਲ ਦੇ ਨਾਲ ਝੱਲਣੀਆਂ ਜਿਹੜੀਆਂ ਪਈਆਂ ਆ। 2-2 ਫੁੱਟ ਤੱਕ ਜਿਹੜੀ ਬਰਫ਼ਬਾਰੀ ਆ ਉਹਦੀ ਜਿਹੜੀ ਦੱਸਿਆ ਜਿਹੜਾ ਉਹ ਗਿਆ ਆ, ਉਹ ਸਿਆਰਾ ਨਵਾਡਾਸ ਦੇ ਵਿੱਚ ਜਿਹੜੀ ਉਹ ਪਈ ਆ। ਲੋਕ ਖਾਸੇ ਜਿਹੜੇ ਉਹ ਫਸੇ, ਡੋਨਰ ਤੇ ਯੋਸੇਮਿਟੀ ਦੇ ਵਿੱਚ ਵੀ ਖਾਸੀ ਜਿਹੜੀ ਬਰਫ਼ਬਾਰੀ ਹੋਈ, ਤੇ ਗੜੇਮਾਰੀ ਤੇ ਜਿਹੜਾ ਮੀਂਹ ਆ ਉਹ ਕਾਫੀ ਜ਼ਿਆਦਾ ਜਿਹੜਾ ਓਵਰਆਲ ਜਿਹੜਾ ਲੱਥਾ। ਹੁਣ ਅੱਜ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਹਰਜੋਤ ਸਿੰਘ ਜੀ ਇੱਧਰ ਤੋਂ ਧੁੱਪ ਲੱਗੀ ਸੀ, ਤੁਸੀਂ ਦੱਸ ਰਹੇ ਸੀ ਬੇਰੀਏ ਵਿੱਚ ਅਜੇ ਵੀ ਜਿਹੜਾ ਖਾਸਾ ਮੀਂਹ ਜੀ, ਉਹ ਪੈ ਰਿਹਾ ਹੈਗਾ। ਸੋ ਇਹ ਜਿਹੜਾ ਸਟਾਰਮ ਏਰੀਏ ਆ, ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਹੈਗਾ। ਸੋ ਕੱਲ ਵੀ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਤੁਹਾਡੇ ਜਿਹੜੇ ਫ੍ਰਿਜਨੋ ਕਾਉਂਟੀ ਦੇ ਕਲੋਵੇ ਸ਼ਹਿਰ, ਇਹ ਬੜਾ ਪੂਰੀ ਦੁਨੀਆ 'ਚ ਅੱਜ ਛਾਇਆ ਹੋਇਆ ਹੈ, ਕਿਉਂਕਿ ਕੱਲ ਕਹਿੰਦੇ ਵੀ ਉੱਥੇ ਟੋਰਨੇਡੋ ਆਇਆ ਹੈਗਾ। ਦੋ ਟੋਰਨੇਡੋ ਟੱਚ ਡਾਊਨ ਹੋਏ 2 ਨੇ। ਟੋਰਨੇਡੋ ਆਏ, ਸਕੂਲ ਡਿਸਟ੍ਰਿਕਟ ਜਿਹੜੇ ਆ ਉਹਨਾਂ ਨੇ ਸ਼ੈਲਟਰ ਇਨ ਪਲੇਸ ਕੀਤਾ। ਜਿਹੜੇ ਟੋਰਨੇਡੋ ਚੇਜਰਸ ਹੈਗੇ ਆ, ਉਹ ਵੀ ਉੱਥੇ ਪਹੁੰਚੇ ਹੋਏ ਸੀ। ਦੇਖੋ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਟੋਰਨੇਡੋਜ਼ ਆਣੇ ਹੈਗੇ ਆ। ਵੀਡੀਓਜ਼ ਜਿਹੜੀਆਂ ਟਵਿਸਟਰ ਦੀਆਂ ਨਾਰਥ ਵੈਸਟ ਆਫ ਕਲੋਵਿਸ ਉਹ ਬਹੁਤ ਆ ਰਹੀਆਂ ਹੈਗੀਆਂ। ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਹੀ ਹੈਗੀ ਆ ਵੀ ਜਿਹੜਾ ਨੈਸ਼ਨਲ ਵੈਦਰ ਸਰਵਿਸ ਦਾ ਆਫਿਸ ਹੈਨਫੋਰਡ ਦੇ ਵਿੱਚ ਹੈਗਾ, ਉਹਨਾਂ ਨੇ ਕਨਫਰਮ ਕੀਤਾ ਵੀ ਬਾਇਓਲਾ ਜਿਹੜਾ ਟਾਊਨ ਆ ਜਸਟ 9 ਮੀਲ ਵੈਸਟ ਆਫ ਫ੍ਰਿਜ਼ਨੋ, ਉੱਥੇ ਵੀ ਆਇਆ ਹੈਗਾ। ਫਨਲ ਕਲਾਊਡ ਜਿਹੜੇ ਆ ਉਹ ਦੇਖੇ ਗਏ ਹੈਗੇ ਆ। ਮੀਂਹ ਬਹੁਤ ਜ਼ਿਆਦਾ ਜਿਹੜਾ ਤੇਜ਼ੀ ਦੇ ਨਾਲ ਬੜੇ ਥੋੜੇ ਸਮੇਂ ਦੇ ਵਿੱਚ ਪਿਆ, ਜਿਹਦੇ ਨਾਲ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋਏ ਹੈਗੇ। ਸੋ ਇਹ ਬੜਾ ਰੇਅਰ ਜਿਹਾ ਆ, ਅੱਗੇ ਕਦੇ ਇੰਨੇ ਆਉਂਦੇ ਨਹੀਂ ਉਸ ਏਰੀਏ ਦੇ ਵਿੱਚ ਟੋਰਨੇਡੋਜ਼ ਜਿੱਥੇ ਆਏ ਹੈਗੇ ਆ। PG&E ਦੇ ਕਈ ਕੈਮਰੇਜ਼ ਉਹਨਾਂ ਦੇ ਨਾਲ ਫੋਟੋਆਂ ਉਹਨਾਂ ਨੇ ਫੜੀਆਂ ਹੈਗੀਆਂ ਆ। ਸੈੱਲਫੋਨ ਵੀਡੀਓਜ਼ ਜੋ ਹੈਗੀਆਂ ਆ, ਉਹਨਾਂ ਨੇ ਸ਼ਾਹ ਐਵਨਿਊ ਤੇ ਹਾਈਵੇ 99 ਦੇ ਲਾਗੇ ਵੀ ਦੇਖੇ। ਉੱਥੋਂ ਤੁਸੀਂ ਦੇਖ ਸਕਦੇ ਸੀ ਵੀ ਕਿਸ ਤਰ੍ਹਾਂ ਜਿਹੜੇ ਕਲਾਊਡ ਆ ਉਹ ਇਕੱਠੇ ਹੋਏ ਹੈਗੇ, ਕਾਲੇ ਹੋਏ ਪਏ ਹੈਗੇ ਆ। ਸੋ ਵੈਦਰ ਜਿਹੜਾ ਆ ਹਜੇ ਅੱਜ ਵੀ ਕਾਫੀ ਜਗ੍ਹਾ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਮੀਂਹ ਪੈਣਾ ਹੈਗਾ, ਸੋ ਧਿਆਨ ਦੇ ਨਾਲ ਜਿਹੜਾ ਆ ਡਰਾਈਵ ਕਰੋ। ਜੀ ਹਾਂ, ਬਿਲਕੁਲ। ਸੋ ਬਰਫ਼ਬਾਰੀ ਵੀ ਜਿਹੜੀ ਹੋਈ ਆ, ਤੇ ਬਾਕੀ ਜਿਹੜੇ ਟਰੱਕਰਸ ਲੰਘ ਰਹੇ ਹੋਣਗੇ 80 ਤੋਂ ਕੁਛ ਦਿਨ ਪਹਿਲਾਂ ਹਰਜੋਤ ਸਿੰਘ ਜੀ ਜਦੋਂ ਆਪਾਂ ਰੀਨੋ ਦਾ ਨਗਰ ਕੀਰਤਨ ਕਵਰ ਕਰਨ ਗਏ ਸੀਗੇ, ਉਦੋਂ ਵੀ ਇਦਾਂ ਦਾ ਹੀ ਸਟਾਰਮ ਵੀਕਐਂਡ ਦੇ ਉੱਤੇ ਆਇਆ ਸੀਗਾ, ਤੇ ਜਿਹੜਾ 2.5 ਘੰਟੇ ਦਾ ਸਫ਼ਰ ਆ ਉਹ 7-7 8-8 ਘੰਟੇ 'ਚ ਲੋਕਾਂ ਨੂੰ ਜਿਹੜਾ ਉਹ ਕਰਨਾ ਪਿਆ ਸੀ। ਇਵੈਂਚੁਅਲੀ ਇਸ ਤਰੀਕੇ ਦੇ ਨਾਲ ਲੋਕ ਜਦੋਂ ਅਚਾਨਕ ਬਰਫ਼ਬਾਰੀ ਹੁੰਦੀ ਆ ਫਸ ਜਾਂਦੇ, ਖਾਸ ਕਰਕੇ ਜੇ ਤੁਹਾਡੀ ਗੱਡੀ ਜਾਂ ਜਿਹੜਾ ਡਰਾਈਵਰ ਆ ਉਹਨੇ ਕਦੀ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਡਰਾਈਵ ਨਾ ਕੀਤੀ ਹੋਵੇ, ਤਾਂ ਫਿਰ ਮੁਸ਼ਕਲ ਜਿਹੜੀ ਆ ਉਹ ਹੋਰ ਜ਼ਿਆਦਾ ਲੋਕਾਂ ਦੇ ਲਈ ਜਿਹੜੀ ਉਹ ਵੱਧ ਜਾਂਦੀ ਆ। ਸੋ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ, ਤੇ ਇਹੋ ਜਿਹੇ ਮੌਸਮ ਦੇ ਲਈ ਰੈਡੀ ਰਹਿਣਾ ਚਾਹੀਦਾ। ਵੈਦਰ ਦੀਆਂ ਬਹੁਤ ਸਾਰੀਆਂ ਐਪਸ ਤੇ ਤੁਹਾਡੇ ਸਾਰਿਆਂ ਦੇ ਫੋਨਸ ਦੇ ਵਿੱਚ ਉਹ ਰਹਿੰਦੀਆਂ ਹੀ ਆ, ਚੈੱਕ ਕਰ ਲਿਆ ਕਰੋ ਵੀ ਵੈਦਰ ਕਿੱਦਾਂ ਦਾ ਜਿਹੜਾ ਉਹ
ਰਹਿਣ ਵਾਲਾ ਹੈਗਾ ਆ। ਬਾਕੀ ਖੇਤੀਬਾੜੀ ਵਾਲਿਆਂ ਨਾਲ ਹਰਜੋਤ ਸਿੰਘ ਜੀ ਗੱਲ ਹੋ ਰਹੀ ਸੀ, ਨੁਕਸਾਨ ਕਾਫੀ ਜ਼ਿਆਦਾ ਜਿਹੜਾ ਉਹ ਦੱਸ ਰਹੇ ਆ ਵੀ ਕਿਉਂਕਿ ਗੜੇ ਪੈਣ ਦੇ ਨਾਲ ਨੁਕਸਾਨ ਕਾਫੀ ਜਿਹੜਾ ਹੋਇਆ ਆ, ਤੇ ਸਾਰਿਆਂ ਨੂੰ ਇਹ ਹਦਾਇਤ ਤੇ ਬੇਨਤੀ ਆ ਵੀ ਆਪੋ ਆਪਣੇ ਜਿਹੜੇ ਲੌਸਿਸ ਆ ਉਹਨਾਂ ਨੂੰ ਡਾਕੂਮੈਂਟ ਕਰ ਲਓ। ਬਹੁਤ ਸਾਰੀਆਂ ਐਪਸ ਹੁੰਦੀਆਂ ਜਿਹਦੇ ਵਿੱਚ ਤੁਸੀਂ GPS ਲੋਕੇਸ਼ਨ ਦੇਣ ਤੇ ਟਾਈਮ ਦੇ ਹਿਸਾਬ ਦੇ ਨਾਲ ਉਹ ਫੋਟੋ ਦੇ ਉੱਤੇ ਉਹ ਨਾਲ ਦੇ ਨਾਲ ਟੈਗ ਆ ਜਾਂਦਾ ਆ, ਤਾਂ ਜੋ ਪਤਾ ਹੋਵੇ ਵੀ ਇਹ ਫੋਟੋ ਕਦੋਂ ਦੀ ਹੈ, ਕਿਉਂਕਿ ਇਵੈਂਚੁਅਲੀ ਜਦੋਂ ਇੰਸ਼ੋਰੈਂਸ ਦਾ ਕਲੇਮ ਵੀ ਹੋਣਾ ਆ ਤਾਂ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਪੁੱਛਣਾ ਆ। ਸੋ ਉਹ ਜਿਹੜੀ ਤਸਵੀਰ ਦੇ ਉੱਤੇ ਮੇਕ ਸ਼ੋਰ ਕਰੋ ਵੀ ਜਿਹੜਾ GPS ਲੋਕੇਟਡ ਤੇ ਜਿਹੜਾ ਟਾਈਮ ਵਗੈਰਾ ਉਹ ਸਾਰਾ ਕੁਛ ਹੋਵੇ, ਤਾਂ ਜੋ ਪਤਾ ਲੱਗ ਸਕੇ ਵੀ ਹਾਂ ਇਸੇ ਹੀ ਜਿਹੜਾ ਸਟਾਰਮ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਹੈਗਾ ਆ। ਸੋ ਕੱਲਾ ਮੀਂਹ ਪੈਂਦਾ ਤਾਂ ਕੋਈ ਚੱਕਰ ਨਹੀਂ ਸੀਗੀ, ਪਰ ਜਿਹੜੀ ਗੜੇਮਾਰੀ ਹੋਈ ਆ ਉਹਦੇ ਨਾਲ ਫਿਰ ਜਿਹੜਾ ਲੱਗਾ ਫਰੂਟ ਹੁੰਦਾ ਆ ਉਸ ਨੂੰ ਖਾਸਾ ਜਿਹੜਾ ਨੁਕਸਾਨ ਆ ਉਹ ਪਹੁੰਚ ਜਾਂਦਾ ਆ। ਸੋ ਈਵਨ ਜਿਨ੍ਹਾਂ ਨੇ ਇੰਸ਼ੋਰੈਂਸ ਦੇ ਲਈ ਵੀ ਉਹ ਕਰਨਾ ਆ ਤਾਂ ਡਾਕੂਮੈਂਟ ਜਿਹੜਾ ਆ ਉਹ ਜ਼ਰੂਰ ਕਰ ਲੈਣ, ਤਸਵੀਰਾਂ ਵਗੈਰਾ ਖਿੱਚ ਕੇ ਜਿਹੜੀਆਂ ਉਹ ਰੱਖਣ ਜੀ। ਆਪਾਂ ਇਹ ਖਬਰ ਸਾਂਝੀ ਕਰਦੇ ਹਾਂ, ਉਹ ਤੋਂ ਬਾਅਦ ਫਿਰ ਬ੍ਰੇਕ ਲੈਂਦੇ ਹਾਂ। ਮੈਕਸੀਕੋ ਆਪਣਾ ਗਵਾਂਢੀ ਮੁਲਕ ਹੈਗਾ ਜਿੱਥੇ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ। ਇੱਕ ਟੂਰਿਸਟ ਪਲੇਸ ਜੋ ਹੈਰੀਟੇਜ ਕਰਕੇ ਟੂਰਿਸਟ ਪਲੇਸ ਹੈਗੀ ਆ ਜਿੱਥੇ ਪਿਰਾਮਿਡਸ ਹੈਗੀਆਂ, ਉੱਥੇ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਜਿਹੜੇ ਫੋਰਨ ਤੋਂ ਕਈ ਮੁਲਕਾਂ ਦੇ ਲੋਕ ਸੀ ਉਹਨਾਂ ਦੇ ਇੱਕ ਕੈਨੇਡੀਅਨ ਬੀਬੀ ਦੀ ਮੌਤ ਹੋ ਗਈ, ਕੈਨੇਡੀਅਨ ਦੀ, ਤੇ ਕਈ ਫੱਟੜ ਵੀ ਹੋਏ ਸੀ ਦਰਜਨ ਦੇ ਕਰੀਬ। ਜੋ ਯੂਨੈਸਕੋ ਦਾ ਹੈਰੀਟੇਜ ਸਾਈਟ ਹੈਗਾ, ਮੈਕਸੀਕੋ ਦਾ ਵਨ ਆਫ ਦਾ ਮੋਸਟ ਫ੍ਰੀਕੁਐਂਟਡ ਟੂਰਿਸਟ ਅਟਰੈਕਸ਼ਨ ਹੈਗਾ ਜਿੱਥੇ ਲੋਕ ਜਾਂਦੇ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬੌਮ ਉਹਨਾਂ ਨੇ ਇਹ ਕਿਹਾ ਵੀ ਸਿਕਿਉਰਿਟੀ ਪ੍ਰੋਟੋਕੋਲਸ ਜੋ ਆ ਉਹਦੀ ਗਵਰਨਮੈਂਟ ਵੱਲੋਂ ਉਹ ਅਲਰਟ ਕਰ ਦਿੱਤੇ ਗਏ ਹੈਗੇ ਆ, ਕਿਉਂਕਿ ਵਰਲਡ ਕੱਪ ਵੀ ਹੋਣਾ ਹੈ, ਇੱਕ ਸਪੋਰਟਸ ਕੰਪੀਟੀਸ਼ਨ ਹੋਣੇ ਆ ਜਿਹਦੇ ਵਿੱਚ ਮੈਕਸੀਕੋ ਜੁਆਇੰਟਲੀ ਹੋਸਟ ਕਰ ਰਿਹਾ US ਤੇ ਕੈਨੇਡਾ ਦੇ ਨਾਲ ਸਮਰ ਦੇ ਵਿੱਚ। ਮੈਕਸੀਕੋ ਸਿਟੀ ਦਾ ਜਿਹੜਾ ਉਹਦੇ ਲਾਗੇ ਇਹ ਟਿਓਟੀਹੋਕਨ ਕਰਕੇ ਜਿਹੜਾ ਸ਼ਹਿਰ ਆ ਜਿੱਥੇ ਸਾਈਟ ਆ ਉੱਥੇ ਘਟਨਾ ਵਾਪਰੀ ਹੈਗੀ ਆ। ਸੋ ਉਹਨੂੰ ਦੇਖਦੇ ਹੋਏ 1 ਲੱਖ ਦੇ ਕਰੀਬ ਜਿਹੜੇ ਆ ਮੈਕਸੀਕੋ ਦੇ ਜਿਹੜੇ ਸਿਕਿਉਰਿਟੀ ਫੋਰਸਸ ਆ ਉਹ ਡਿਪਲੋਏ ਕੀਤੇ ਗਏ ਆ ਵੱਖ-ਵੱਖ ਏਰੀਏ ਦੇ ਵਿੱਚ, ਕਿਉਂਕਿ ਕੰਸਰਨ ਹੈਗਾ ਕਹਿੰਦੇ ਮੈਕਸੀਕੋ ਸਿਟੀ, ਗੌਦਲਾਹਾਰਾ, ਮੌਂਟੇਰੇ ਇਹ ਜੋ ਇਸ ਏਰੀਏ ਦੇ ਵਿੱਚ ਹੈਗੇ ਆ। ਤੇ 2000 ਤੋਂ ਵੱਧ ਮਿਲਟਰੀ ਦੀਆਂ ਵਹੀਕਲਸ ਵੀ ਜਿਹੜੀਆਂ ਆ ਉਹ ਡਿਪਲੋਏ ਕੀਤੀਆਂ ਗਈਆਂ, ਦਰਜਨ ਦੇ ਕਰੀਬ 에ਅਰਕ੍ਰਾਫਟ, ਡਰੋਨਸ, ਇਹ ਸਾਰਾ ਕੁਝ ਜਿਹੜਾ ਆ ਉਹਨਾਂ ਵੱਲੋਂ ਜਿਹੜਾ ਸੈਟਅਪ ਕੀਤਾ ਗਿਆ ਮੈਕਸੀਕੋ ਦੀ ਸਰਕਾਰ ਵੱਲੋਂ। ਸੋ ਇੱਕ ਸਿਕਿਉਰਿਟੀ ਐਨਾਲਿਸਟ ਆ ਉਹ ਕਹਿ ਰਹੇ ਆ ਵੀ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਮੈਕਸੀਕੋ ਦੀ ਸਰਕਾਰ ਤੇ, ਜੇ ਇਦਾਂ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਰਲਡ ਕੱਪ ਹੋਣਾ ਉੱਥੇ ਕਿੱਦਾਂ ਦੀ ਜਿਹੜੀ ਘਟਨਾ ਆ ਉਹ ਵਾਪਰੂਗੀ। ਸੋ ਇਹਨੂੰ ਦੇਖਦੇ ਹੋਏ ਮੈਕਸੀਕੋ ਨੇ ਪੂਰੀ ਜਿਹੜੀ ਸਿਕਿਉਰਿਟੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਾ ਦਿੱਤੀ ਹੈ ਜੀ। ਤੇ ਹਰਜੋਤ ਸਿੰਘ ਜੀ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਆਪਾਂ ਮਾਰਾਂਗੇ, ਤੇ ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ ਜੀ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, FBI ਦੇ ਦੁਆਰਾ ਜਿਹੜੀ ਸਦਰਨ ਪਾਵਰਟੀ ਲਾ ਸੈਂਟਰ ਆ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਆ ਫੈਡਰਲ ਫਰਾਡ ਚਾਰਜਿਸ ਦੇ ਉੱਤੇ। FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਿ ਜਿਹੜੀ ਸਦਰਨ ਪਾਵਰਟੀ ਲਾ ਸੈਂਟਰ ਆ ਉਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਦੁਆਰਾ ਬੇਸਿਕਲੀ ਜਿਹਦੇ ਕਿ ਮਿਲੀਅਨਸ ਆਫ ਡਾਲਰ ਰੇਜ਼ ਕੀਤੇ ਹੁੰਦੇ ਆ, ਉਹਨਾਂ ਨੇ ਸੀਕ੍ਰੇਟਲੀ KKK ਤੇ ਹੋਰ ਜਿਹੜੇ ਹੇਟ ਗਰੁੱਪ ਆ ਉਹਨਾਂ ਨੂੰ ਮਨੀ ਜਿਹੜੀ ਉਹ ਦਿੱਤੀ ਹੈਗੀ ਆ। ਜਸਟਿਸ ਡਿਪਾਰਟਮੈਂਟ ਅਲੈਜ ਕਰ ਰਿਹਾ ਵੀ ਇਹ ਜਿਹੜਾ ਸਿਵਲ ਰਾਈਟਸ ਗਰੁੱਪ ਆ ਉਹਦਾ ਜਿਹੜਾ ਮੰਨਿਆ ਜਾਂਦਾ ਸਦਰਨ ਪਾਵਰਟੀ ਲਾ ਸੈਂਟਰ ਉਹਨੇ ਜਿਹੜੇ ਡੋਨਰਸ ਆ ਉਹਨਾਂ ਨੂੰ ਡੀਫਰਾਡ ਕੀਤਾ ਆ ਤੇ ਆਪਣੀ ਜਿਹੜੀ ਮਨੀ ਲੋਕਾਂ ਨੇ ਸਿਵਲ ਰਾਈਟਸ ਦੇ ਲਈ ਫਾਈਟ ਕਰਨ ਦੇ ਲਈ ਜਿਹੜੀ ਘੱਲੀ ਸੀਗੀ ਉਹਦੇ ਵਿੱਚੋਂ ਉਹਨਾਂ ਨੇ ਜਿਹੜੇ ਐਕਸਟ੍ਰੀਮਿਜ਼ਮ ਦੇ ਵਾਲੇ ਜਿਹੜੇ ਆ ਹੇਟ ਗਰੁੱਪਸ ਆ ਉਹਨਾਂ ਨੂੰ ਮਨੀ ਦਿੱਤੀ ਹੈ। ਕਹਿੰਦੇ ਵੀ ਮੋਰ ਦੈਨ 3 ਮਿਲੀਅਨ ਇਨਫੋਰਮੈਂਟਸ ਨੂੰ ਉਹਨਾਂ ਨੇ ਮਨੀ ਜਿਹੜੀ ਉਹ ਦਿੱਤੀ ਹੈ, ਜਿਹੜਾ ਕਿ ਹੁਣ ਉਹਨਾਂ ਦਾ ਨਾਓ ਡੀਫੰਕਟ ਹੋ ਚੁੱਕਾ ਹੈ ਜਿਹੜਾ ਪ੍ਰੋਗਰਾਮ, ਜਿਸ ਦੇ ਜ਼ਰੀਏ ਇਹ ਵਾਈਟ ਸੁਪਰਮੇਸਿਸਟ ਗਰੁੱਪ ਤੇ ਹੋਰ ਜਿਹੜੇ ਗਰੁੱਪਸ ਆ ਉਹਨਾਂ ਨੂੰ ਇਨਫਿਲਟਰੇਟ ਕਰਦੇ ਜਿਹੜੇ ਉਹ ਹੁੰਦੇ ਸੀਗੇ। ਸੋ ਪ੍ਰੋਸੀਕਿਊਟਰ ਅਲੈਜ ਕਰ ਰਹੇ ਆ। ਸੋ ਇਹ ਅੰਦਰੂਨੀ ਖਬਰਾਂ ਘਟਾਉਣ ਦੇ ਲਈ ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਐਕਸਟ੍ਰੀਮਿਸਟ ਗਰੁੱਪਾਂ 'ਚ ਸ਼ਾਮਲ ਕਰ ਰਹੇ ਸੀਗੇ, ਪਰ FBI ਕਹਿੰਦੀ ਨਹੀਂ ਤੁਸੀਂ ਤਾਂ ਭਾਈ ਉਹਨਾਂ ਗਰੁੱਪਾਂ ਨੂੰ ਹੀ ਮਨੀ ਜਿਹੜੀ ਉਹ ਦਿੱਤੀ ਜਿਹੜੀ ਉਹ ਹੈਗੀ ਆ। ਕਹਿੰਦੇ ਵੀ SPLC ਇਹ ਡਿਸਮੈਂਟਲ ਨਹੀਂ ਸੀ ਕਰ ਰਹੀ ਗਰੁੱਪ, ਇਨਫੈਕਟ ਐਕਸਟ੍ਰੀਮਿਜ਼ਮ ਨੂੰ ਮੈਨੂਫੈਕਚਰ ਜਿਹੜੀ ਉਹ ਕਰ ਰਹੀ ਸੀਗੀ। ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਵਾਇਰ ਫਰਾਡ, ਬੈਂਕ ਫਰਾਡ, ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ। ਐਲਬਾਮਾ ਦੀ ਫੈਡਰਲ ਅਦਾਲਤ ਦੇ ਵਿੱਚ ਇਹਨਾਂ ਦੇ ਉਲਟ ਕੇਸ ਲਿਆਂਦਾ ਗਿਆ ਆ ਜਿੱਥੇ ਇਹ ਆਰਗੇਨਾਈਜੇਸ਼ਨ ਬੇਸਡ ਹੈਗੀ ਆ। ਸੋ ਜਸਟਿਸ ਡਿਪਾਰਟਮੈਂਟ ਇਹ ਦਾਅਵਾ ਕਰਦਾ ਆ ਵੀ SPLC ਨੇ ਜਿਹੜੀਆਂ ਜਾਲੀ ਸਟੇਟਮੈਂਟਸ ਆ ਉਹ ਬੈਂਕ ਨੂੰ ਜਿਹੜੀਆਂ ਉਹ ਬਣਾਈਆਂ ਦਿੱਤੀਆਂ ਤੇ ਗਲਤ ਇਨਫੋਰਮੇਸ਼ਨ ਦੇ ਕੇ ਅਕਾਊਂਟ ਸੈਟਅਪ ਕਰਾਏ ਤਾਂ ਜੋ ਜਿਹੜੇ ਇਨਫੋਰਮੈਂਟਸ ਆ ਉਹਨਾਂ ਨੂੰ ਮਨੀ ਜਿਹੜੀ ਉਹ ਫਨਲ ਕੀਤੀ ਜਾਵੇ। ਉਤੋਂ ਤਾਂ ਹੁਣ ਹਰਜੋਤ ਸਿੰਘ ਜੀ ਇਹੀ ਲੱਗ ਰਿਹਾ ਵੀ ਜਿਹੜੇ ਵੀ ਕੋਈ ਵਾਈਟ ਸੁਪਰਮੇਸਿਸਟ ਗਰੁੱਪਸ ਨੂੰ ਡਿਸਮੈਂਟਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਕਹਿ ਲਓ ਵੀ ਇਹਨਾਂ ਦੇ ਜਿਹੜੇ ਰਾਈਟ ਵਿੰਗ ਏਜੰਡੇ ਦੇ ਉਲਟ ਜਿਹੜੇ ਉਹ ਚੱਲ ਰਹੇ ਆ, ਉਹਨਾਂ ਸਾਰਿਆਂ ਦੇ ਉਲਟ ਇਸ ਟਾਈਮ ਸਰਕਾਰੀ ਤੰਤਰ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾ ਰਹੀ ਹੈਗੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। USCIS ਯਾਨੀ ਕਿ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਡਾਇਰੈਕਟਰ ਜੋਸੇਫ ਐਡਲੋ ਉਹਨਾਂ ਨੇ ਵਾਰਨਿੰਗ ਜਾਰੀ ਕੀਤੀ ਆ ਵੀ ਜਿਹੜੇ ਇਮੀਗ੍ਰੈਂਟਸ ਆ ਤੇ ਐਪਲੀਕੈਂਟਸ ਹੈਗੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਲਾਜ਼ ਪੂਰੀ ਤਰ੍ਹਾਂ ਕੰਪਲਾਈ ਕਰਨੇ ਪਊਗੇ, ਕਿਸੇ ਤਰ੍ਹਾਂ ਨਾਨ ਨੈਗੋਸ਼ੀਏਬਲ ਨਹੀਂ ਹੈਗੇ ਜੋ ਪਰਮਾਨੈਂਟ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ ਭਾਲ ਰਹੇ ਹੈਗੇ ਅਮਰੀਕਾ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਅਸੀਂ ਓਲਡਰ ਕੇਸ ਜਿਹੜੇ ਪੁਰਾਣੇ ਕੇਸ ਆ ਜਿਨ੍ਹਾਂ ਦੇ ਵਿੱਚ ਫਰਾਡ ਹੋਇਆ ਹੈਗਾ ਆ ਉਹ ਵੀ ਓਪਨ ਕਰਨ ਜਾ ਰਹੇ ਆ ਤੇ ਗ੍ਰੀਨ ਕਾਰਡਸ ਵੀ ਰੀਵੋਕ ਕੀਤੇ ਜਾਊਗੇ। ਵਨ ਅਮਰੀਕਾ ਨਿਊਜ਼ ਦੇ ਉੱਤੇ ਜੋ ਐਡਲੋ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਮੈਸੇਜ ਬਹੁਤ ਕਲੀਅਰ ਆ, ਜੇ ਤੁਸੀਂ ਅਮਰੀਕਾ ਦੇ ਵਿੱਚ ਲਾਫੁਲ ਰੈਜ਼ੀਡੈਂਟ ਜਾਂ ਅਮਰੀਕਨ ਸਿਟੀਜ਼ਨ ਬਣਨਾ ਚਾਹੁੰਦੇ ਆ ਤੇ ਤੁਹਾਨੂੰ ਲਾਅ ਫੋਲੋ ਕਰਨੇ ਪਊਗੇ। ਉਹਨਾਂ ਨੇ ਇਹ ਵੀ ਕਿਹਾ ਆ ਵੀ ਅਸੀਂ ਇਹ ਨਹੀਂ ਚਾਹੁੰਦੇ ਹੈਗੇ ਵੀ ਤੁਸੀਂ ਅਮਰੀਕਨ ਟੈਕਸ ਪੇਅਰ ਦੇ ਉੱਤੇ ਆ ਕੇ ਭਾਰ ਬਣੋ। ਸੋ ਉਹਨਾਂ ਨੇ ਕਿਹਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਅਪਰੂਵਲ ਵੀ ਹੋਏ ਆ, ਜੇ ਉਹਦੇ ਵਿੱਚ ਮਾੜਾ ਮੋਟਾ ਵੀ ਫਰਾਡ ਲੱਭਿਆ ਗਿਆ ਤੇ ਉਹਨਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹ ਰੀਵੋਕ ਕੀਤੇ ਜਾਣਗੇ। ਪਿਛਲੇ ਦਿਨਾਂ 'ਚ ਇੱਕ ਖਬਰ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ 80 ਲੋਕਾਂ ਦੀ ਇੱਕ ਕਮੇਟੀ ਬਣਾਈ ਗਈ ਹੈਗੀ ਆ ਜਿਹੜੀ ਦੇਖ ਰਹੀ ਹੈਗੀ ਆ ਕਿੱਦਾਂ ਲੋਕਾਂ ਨੂੰ ਡੀਨੈਚੁਰਲਾਈਜ਼ ਕਰਨਾ। ਜਿਹੜੇ ਨੈਚੁਰਲਾਈਜ਼ ਸਿਟੀਜ਼ਨ ਆ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਪਾਸਟ ਦੇ ਵਿੱਚ ਨਹੀਂ ਪਤਾ ਚੱਲਿਆ ਫਰਾਡ ਕੀਤਾ ਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਡੀਨੈਚੁਰਲਾਈਜ਼ ਕਰਕੇ ਡਿਪੋਰਟ ਕਰਨਾ ਹੈਗਾ ਆ।
ਉਹ ਕਹਿੰਦੇ ਆ ਵੀ देयर इज नो रीजन टू admit aliens to the US who would unfairly burden American taxpayers। ਸੋ ਉਹ ਕਹਿੰਦੇ ਵੀ ਅਸੀਂ ਫੁੱਲ ਸਕੇਲ ਵਾਰ ਜਿਹੜੀ ਆ ਉਹ ਇਮੀਗ੍ਰੇਸ਼ਨ ਫਰਾਡ ਦੇ ਉੱਤੇ ਸ਼ੁਰੂ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਇੱਕ ਮਾੜੀ ਮੋਟੀ ਵੀ ਜਿਹੜੀ ਟਿਪ ਆ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਉਸ ਨੂੰ ਪੂਰੀ ਤਰ੍ਹਾਂ ਅਸੀਂ ਜਿਹੜਾ ਆ ਵਾਚ ਕਰਾਂਗੇ, ਉਸ ਨੂੰ ਦੇਖਾਂਗੇ। ਸੋ ਸਾਡਾ ਕਹਿੰਦੇ ਵੀ ਪ੍ਰਾਇਮਰੀ ਮਿਸ਼ਨ ਇਹ ਆ ਵੀ ਅਮਰੀਕਾ ਨੂੰ ਸੇਫ ਰੱਖਣਾ। ਹਾਲਾਂਕਿ ਕਹਿੰਦੇ ਬਹੁਤ ਸਾਰੇ ਸਾਡੇ ਲਈ ਚੈਲੰਜ ਹੈਗੇ ਆ ਜਿਹਦੇ ਵਿੱਚ ਰੈਡੀਕਲ ਐਕਟਿਵਿਸਟ ਜੱਜਿਸ ਉਹਨਾਂ ਨਾਲ ਸਾਨੂੰ ਫਾਈਟ ਕਰਨਾ ਪੈ ਰਿਹਾ ਹੈਗਾ, ਪਰ ਕੀਪਿੰਗ ਅਮਰੀਕਾ ਸੇਫ ਇਜ਼ ਆਵਰ ਚਾਰਜ ਐਂਡ ਵੀ ਵਿਲ ਡੂ ਇਟ ਅਨਅਪੋਲੋਜੀਟਿਕਲੀ। ਸੋ ਆਪਾਂ ਕਿਸੇ ਵੀ ਜਿਹੜਾ ਡਰ ਤੋਂ ਜਾਂ ਉਹ ਇਸ ਨੂੰ ਲਾਗੂ ਕਰਾਂਗੇ ਜੀ। ਅਗਲੀ ਜਿਹੜੀ ਗੱਲ ਕਰੀਏ ਜੱਜ ਦੇ ਦੁਆਰਾ ਕੈਸ਼ ਪਟੇਲ ਦਾ ਇੱਕ ਡੈਫਾਮੇਸ਼ਨ ਕੇਸ ਜੋ ਕੈਸ਼ ਪਟੇਲ ਨੇ ਲਿਆਂਦਾ ਸੀਗਾ ਇਸ ਦਾਅਵੇ ਦੇ ਉਲਟ ਵੀ ਇਹ ਨਾਈਟ ਕਲੱਬ ਬਹੁਤ ਜਾਂਦਾ ਆ, ਉਸ ਜਿਹੜੇ ਕੇਸ ਨੂੰ ਡੈਫਾਮੇਸ਼ਨ ਕੇਸ ਨੂੰ, ਮਾਨਹਾਨੀ ਦੇ ਕੇਸ ਨੂੰ ਡਿਸਮਿਸ ਕਰ ਦਿੱਤਾ ਹੈ ਫੈਡਰਲ ਜੱਜ। ਇਹ ਵੱਖਰਾ ਕੇਸ ਆ ਜਿਹੜਾ $250 ਮਿਲੀਅਨ ਦਾ ਹੁਣੇ ਅਟਲਾਂਟਿਕ ਦੇ ਉਲਟ ਇਹਨਾਂ ਨੇ ਕੀਤਾ ਵੀ ਇਹ ਸ਼ਰਾਬ ਬਹੁਤ ਪੀਂਦਾ ਆ, ਵੀ ਇਹ ਪਿਆਕੜ ਬਹੁਤ ਆ। ਪਟੇਲ ਨੇ ਉਹਨਾਂ ਦੇ ਉਲਟ $250 ਮਿਲੀਅਨ ਦਾ ਡੈਫਾਮੇਸ਼ਨ ਕੇਸ ਕੀਤਾ। ਜਿਹੜਾ ਟਰੰਪ ਹੁਣੀ ਕਰਦੇ ਰਹਿੰਦੇ, ਕਦੀ BBC ਤੇ ਕਰਤਾ, ਕਦੀ ਕਿਸੇ ਤੇ ਕਰਤਾ, ਕਦੀ ਕਿਸੇ ਤੇ ਜਿਹੜਾ ਉਹ ਕਰਤਾ। ਫੈਡਰਲ ਜੱਜ ਜਿਹੜੇ ਕੋਰਟ ਨੇ ਜਿਹੜੇ ਫੈਡਰਲ ਕੋਰਟ ਦੇ ਜਿਹੜੇ ਜੱਜ ਉਹਨਾਂ ਨੇ ਕਿਹਾ ਵੀ ਜਿਹੜਾ ਕੈਸ਼ ਪਟੇਲ ਆ ਜੋ ਕਿ ਜਿਨ੍ਹਾਂ ਦੇ ਉਲਟ ਕਲੇਮ ਕੀਤਾ ਗਿਆ ਸੀਗਾ MS ਨਾਓ ਨੇ ਸ਼ੋਅ ਦੇ ਵਿੱਚ ਮਾਰਨਿੰਗ ਜੋਅ 'ਚ ਵੀ ਇਹ ਨਾਈਟ ਕਲੱਬ ਜਿਹੜਾ ਬਹੁਤ ਜਾਂਦੇ ਆ। ਸੋ ਫਿਗਲੂਜ਼ੀ ਕਰਕੇ ਸਾਬਕਾ FBI ਦੇ ਅਧਿਕਾਰੀ ਆ, ਉਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਪਟੇਲ ਆ ਵੀ ਬਹੁਤ ਵਿਜ਼ੀਬਲ ਨੇ ਨਾਈਟ ਕਲੱਬ ਦੇ ਵਿੱਚ। ਹੂਵਰ ਬਿਲਡਿੰਗ ਦੀ 7ਵੀਂ ਫਲੋਰ ਜਿੱਥੇ ਕਿ FBI ਦੇ ਡਾਇਰੈਕਟਰ ਦਾ ਆਫਿਸ ਆ, ਵੀ ਉੱਥੇ ਘੱਟ ਤੇ ਨਾਈਟ ਕਲੱਬ ਦੇ ਵਿੱਚ ਜਿਹੜਾ ਉਹ ਜ਼ਿਆਦਾ ਹੁੰਦਾ ਆ। ਸੋ ਉਸ ਦੇ ਉਲਟ ਫਿਰ ਕੈਸ਼ ਪਟੇਲ ਨੇ ਲਾਸੂਟ ਕੀਤਾ ਸੀ ਤੇ ਜਿਸ ਨੂੰ ਬਾਅਦ ਦੇ ਵਿੱਚ US ਜਿਹੜੇ ਜੱਜ ਹੈਗੇ ਆ ਹਿਊਸਟਨ ਦੇ ਫੈਡਰਲ ਕੋਰਟ ਦੇ ਜੱਜ ਉਹਨਾਂ ਨੇ ਡਿਸਮਿਸ ਜਿਹੜਾ ਉਹ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਅਦਾਲਤ ਨੇ ਜਿਹੜਾ ਕਿਹਾ ਵੀ ਜਿਹੜੀ ਫਿਗਲੂਜ਼ੀ ਦੀ ਸਟੇਟਮੈਂਟ ਆ ਉਹ ਰਿਟੋਰਿਕਲ ਸੀਗੀ ਤੇ ਕਹਿੰਦੇ ਵੀ ਇਸ ਨੂੰ ਡੈਫਾਮੇਸ਼ਨ ਮਾਨਹਾਨੀ ਦੇ ਤੌਰ ਦੇ ਉੱਤੇ ਜਿਹੜਾ ਉਹ ਨਹੀਂ ਮੰਨਿਆ ਜਾ ਸਕਦਾ ਹੈਗਾ। ਤੇ ਕਹਿੰਦੇ ਵੀ ਜਿਹੜੇ ਡਾਇਰੈਕਟਰ ਪਟੇਲ ਆ ਉਹ ਫੇਲ ਹੋਏ ਨੇ ਇਸ ਚੀਜ਼ ਨੂੰ ਸਟੇਟ ਨੂੰ ਕਰਨ ਦੇ ਲਈ ਵੀ ਇਹ ਜਿਹੜੀ ਡੈਫਾਮੇਸ਼ਨ ਆ, ਸੋ ਇਸ ਲਈ ਜਿਹੜਾ ਲਾਸੂਟ ਆ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। ਸੋ ਇਹ ਡਿਸਮਿਸਲ ਉਦੋਂ ਆਇਆ ਹੈ ਜਦੋਂ ਪਟੇਲ ਹੋਣਾ ਨੇ ਇੱਕ ਹੋਰ ਵੱਖਰਾ ਕੇਸ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਅਟਲਾਂਟਿਕ ਮੈਗਜ਼ੀਨ ਦੇ ਉਲਟ ਅਬਿਊਜ਼ਡ ਅਲਕੋਹਲ ਜਿਹੜੇ ਕਥਿਤ ਦਾਅਵੇ ਉਸ ਦੇ ਵਿੱਚ ਕੀਤੇ ਆ ਉਸ ਨੂੰ ਲੈ ਕੇ ਉਹਨਾਂ ਦੇ ਉਲਟ ਕੀਤਾ ਆ। ਸੋ ਹੁਣ ਜਦੋਂ ਉਹ ਜਾਊਗਾ ਅਦਾਲਤ ਦੇ ਵਿੱਚ, ਦੇਖਦੇ ਆ ਵੀ ਉੱਥੇ ਕੀ ਫੈਸਲਾ ਆਉਂਦਾ ਹੈ। ਅਗਲੀ ਖਬਰ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਉਹ ਜਗਤਾਰ ਸਿੰਘ ਜੱਗੀ ਜੌਲ ਦੇ ਨਾਲ ਸੰਬੰਧਿਤ ਹੈਗੀ ਆ। UN ਦੇ ਐਕਸਪਰਟਸ ਇਹ ਕਹਿ ਰਹੇ ਆ ਵੀ ਇੰਡੀਆ ਨੇ ਇੰਨੇ ਲੰਮੇ ਸਮੇਂ ਤੋਂ ਜੱਗੀ ਜੌਲ ਨੂੰ ਜੋ ਡਿਟੈਂਸ਼ਨ ਦੇ ਵਿੱਚ ਰੱਖਿਆ ਹੋਇਆ ਆ, ਇਹ ਇੱਕ ਤਰ੍ਹਾਂ ਦੇ ਨਾਲ ਸਾਈਕੋਲੋਜੀਕਲ ਟੌਰਚਰ ਹੈਗਾ ਆ। ਯੂਨਾਈਟਿਡ ਨੇਸ਼ਨ ਦੇ ਐਕਸਪਰਟ ਜੋ ਆ ਉਹਨਾਂ ਨੇ ਇਹ ਕਿਹਾ ਵੀ ਸਿੱਖ ਬਲੌਗਰ ਤੇ ਰਾਈਟਸ ਐਕਟਿਵਿਸਟ ਜੋ ਸੀ ਸਕਾਟਲੈਂਡ ਤੋਂ ਰਹਿਣ ਵਾਲਾ ਉਹਦੇ ਉੱਤੇ ਸਾਈਕੋਲੋਜੀਕਲ ਟੌਰਚਰਸ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਣਾ ਚਾਹੀਦਾ ਹੈਗਾ। ਨਵੰਬਰ 2017 ਦੇ ਵਿੱਚ ਜਗਤਾਰ ਸਿੰਘ ਜੱਗੀ ਜੌਲ ਨੂੰ ਇੰਡੀਆ ਦੇ ਵਿੱਚ ਅਰੈਸਟ ਕਰ ਲਿਆ ਗਿਆ ਸੀ ਜਦੋਂ ਉਹ ਆਪਣਾ ਵਿਆਹ ਕਰਾਉਣ ਗਿਆ ਸੀ। ਅਜੇ 2 ਹਫ਼ਤੇ ਹੋਏ ਸੀ ਉਹਨਾਂ ਦੇ ਵਿਆਹ ਹੋਏ ਨੂੰ ਤੇ ਉਹਦੇ ਤੇ ਚਾਰਜਸ ਲਾਏ ਸੀ ਵੀ ਉਹਨਾਂ ਨੇ ਕੋਈ ਰਾਈਟ ਵਿੰਗ ਜਿਹੜੇ ਹਿੰਦੂ ਲੀਡਰਸ ਆ ਉਹਨਾਂ ਨੂੰ ਮਾਰਨਾ। ਹਾਲਾਂਕਿ ਸਰੋਤਿਆਂ ਨੂੰ ਯਾਦ ਹੋਊਗਾ ਵੀ ਜੱਗੀ ਜੌਲ ਇੰਗਲੈਂਡ ਦਾ ਬੋਰਨ ਆ, ਸਿਰਫ ਇੱਕ ਉਹ ਵੈਬਸਾਈਟ ਚਲਾਉਂਦਾ ਸੀ ਤੇ ਬਲੌਗਰ ਸੀਗਾ। 10 ਇੰਡੀਪੈਂਡੈਂਟ ਜਿਹੜੇ UN ਦੇ ਐਕਸਪਰਟਸ ਆ ਉਹਨਾਂ ਨੇ ਇਹ ਜਿਹੜਾ ਇਹ ਸਾਬਤ ਕੀਤਾ ਆ ਵੀ ਇਹ ਜਿਹੜਾ ਟੌਰਚਰ ਆ ਤੇ ਪ੍ਰੋਟੈਕਟਿੰਗ ਰਾਈਟਸ ਵਾਈਲ ਕਾਊਂਟਰਿੰਗ ਟੈਰਰਿਜ਼ਮ ਪੁਆਇੰਟਡ ਆਊਟ ਦੈਟ ਹੀ ਹੈਡ ਨਾਓ ਸਪੈਂਟ 8 ਸਾਲ 3099 ਦਿਨ ਜਿਹੜੇ ਆ ਉਹਨੂੰ ਜੇਲ੍ਹ ਦੇ ਵਿੱਚ ਹੋ ਗਏ ਆ। ਲੰਮਾ ਸਮੇਂ ਤਾਈਂ ਜੇਲ੍ਹ ਦੇ ਰੱਖਣਾ ਇੱਕ ਤਰ੍ਹਾਂ ਦੇ ਨਾਲ ਸਾਈਕੋਲੋਜੀਕਲ ਟੌਰਚਰ ਹੈਗਾ। ਇੰਟਰਨੈਸ਼ਨਲ ਲਾ ਇਜ਼ ਅਨਇਕੁਅਲ। ਕਹਿੰਦੇ ਭਈ ਟੌਰਚਰ ਇਨਕਲੂਡਸ severe mental suffering caused by prolonged uncertainty while awaiting trial। ਸੋ ਇੰਟਰਨੈਸ਼ਨਲ ਲਾ ਦੇ ਮੁਤਾਬਕ ਜਿਹੜਾ ਟੌਰਚਰ ਆ ਉਹ ਇੱਕ ਤਰ੍ਹਾਂ ਦੇ ਨਾਲ ਮੈਂਟਲ ਸਫਰਿੰਗ ਜੋ ਲੰਮਾ ਸਮਾਂ ਕਿਸੇ ਨੂੰ ਜੇਲ੍ਹ ਦੇ ਵਿੱਚ ਰੱਖਣਾ ਆ ਵੀ ਹਾਂ ਉਹਦੇ ਟਰਾਇਲ ਦੀ ਜਿਹੜੀ ਵੇਟ ਹੋ ਰਹੀ। ਹਾਲਾਂਕਿ ਉਹਦਾ ਇੱਕ ਕੇਸ ਜਿਹੜਾ ਡਿਸਮਿਸ ਵੀ ਹੋ ਗਿਆ,
ਉਹ ਸਿਮਿਲਰ ਕਾਈਂਡ ਆਫ ਕੇਸ ਜਿਹੜਾ ਹੈ ਹੋਰ ਉਹਨਾਂ ਦੇ ਉੱਤੇ ਜਿਹੜੇ ਪਾਏ ਹੋਏ ਹੈਗੇ ਆ। ਸੋ UN ਹਿਊਮਨ ਰਾਈਟਸ ਕਾਉਂਸਲ ਨੇ ਜੋ ਯੂਨਾਈਟਿਡ ਨੇਸ਼ਨ ਦੇ ਬਿਹਾਫ ਦੇ ਉੱਤੇ ਬੋਲਦੀ ਆ, ਉਹਨਾਂ ਨੇ ਕਿਹਾ ਵੀ ਅਸੀਂ ਪਹਿਲੇ ਦਿਨ ਤੋਂ ਜਿਹੜਾ ਜੌਲ ਨੂੰ ਅਰੈਸਟ ਕੀਤਾ ਹੋਇਆ ਉਹਦੇ ਅਗੇਂਸਟ ਹੈਗੇ ਆ, ਤੇ ਹੁਣ ਉਹਨੂੰ ਜਿਹੜਾ ਆ ਛੱਡ ਦਿੱਤਾ ਜਾਣਾ ਚਾਹੀਦਾ ਹੈਗਾ ਆ। ਕਿੰਨੇ ਸਾਲ ਹੋ ਗਏ ਹੈਗੇ ਆ, ਝੂਠੇ ਜਿਹੜੇ ਕੇਸ ਆ ਉਹਦੇ ਤੇ ਟੈਰਰਿਜ਼ਮ ਲਿੰਕਡ ਚਾਰजेस ਪਾਏ ਗਏ ਆ, ਪਰ ਹਜੇ ਵੀ ਜਿਹੜਾ ਉਹ ਜੇਲ੍ਹ ਦੇ ਵਿੱਚ ਬਿਹਾਈਂਡ ਵਾਰ ਹੈਗਾ ਆ। ਕਈ ਕੇਸਾਂ ਦੇ ਵਿੱਚ ਕਹਿੰਦੇ ਵੀ ਉਹਦੇ ਡਿਸਮਿਸ ਵੀ ਹੋ ਗਏ ਆ। ਉੱਦਾਂ ਦੇ ਜਿਹੜੇ ਕੇਸ ਪਾ ਕੇ ਇੱਕ ਤਰ੍ਹਾਂ ਨਾਲ ਜਿਹੜੀ ਇੰਡੀਆ ਦੀ ਗਵਰਨਮੈਂਟ ਆ ਉਹ ਡਬਲ ਜੈਪਰਡੀ ਕਰ ਰਹੀ ਹੈਗੀ ਆ। ਸੋ ਜੌਲ ਦੀ ਜਿਹੜੀ ਰਿਟੈਂਸ਼ਨ ਆ ਤੇ ਉਹਦੀ ਜਿਹੜੀ ਕੰਡੀਸ਼ਨ ਆ ਕਾਫੀ ਜਿਹੜੀ ਮਾੜੀ ਹੋਈ ਆ ਪਿਛਲੇ ਦਿਨਾਂ ਦੇ ਵਿੱਚ। ਇਹ UN ਦੇ ਜਿਹੜੇ ਅਬਜ਼ਰਵਰਸ ਆ ਉਹਨਾਂ ਨੇ ਇਹ ਦੱਸਿਆ ਹੈਗਾ ਆ, ਕਿਉਂਕਿ ਉਹਦੇ ਉੱਤੇ ਜਿੰਨਾ ਜ਼ਿਆਦਾ ਜਿਹੜਾ ਉਹਦੇ ਦਿਮਾਗ ਦੇ ਉੱਤੇ ਅਸਰ ਹੋ ਰਿਹਾ ਹੈਗਾ ਆ। ਵੀ ਬੰਦੇ ਦਾ ਵਿਆਹ ਹੋਇਆ ਹੋਵੇ 2 ਹਫ਼ਤੇ ਹੋਏ ਹੁਣ, ਉਹ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਵੀ 2026 ਆ ਗਿਆ, 9 ਸਾਲ ਦੇ ਕਰੀਬ 8 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈਗਾ। ਸੋ ਜਿਹੜੇ UN ਦੇ ਐਕਸਪਰਟਸ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਇੰਡੀਆ ਨੂੰ ਇਮੀਡੀਏਟਲੀ ਜਿਹੜੇ ਚਾਰजेस ਆ ਝੂਠੇ ਡ੍ਰੌਪ ਕਰ ਦੇਣੇ ਚਾਹੀਦੇ ਆ ਤੇ ਜੱਗੀ ਜੌਲ ਨੂੰ ਬਿਨਾਂ ਕਿਸੇ ਡਿਲੇ ਦੇ ਰਿਲੀਜ਼ ਕਰ ਜਾਣਾ ਚਾਹੀਦਾ ਹੈ ਤੇ ਫੁੱਲ ਪ੍ਰੌਮਪਟ ਤੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਜਿਹੜੀਆਂ ਐਲੀਗੇਸ਼ਨਸ ਲਾਈਆਂ ਗਈਆਂ ਸੀਗੀਆਂ ਆਫ ਟਾਰਚਰ ਤੇ ਇਲ ਟ੍ਰੀਟਮੈਂਟ ਤੇ ਮਿਸ ਐਡਮਿਨਿਸਟ੍ਰੇਸ਼ਨ ਜਸਟਿਸ ਦੀ ਹੋਈ ਆ, ਉਹ ਇੰਡੀਆ ਦੇ ਅਗੇਂਸਟ ਹੋਣੀ ਚਾਹੀਦੀ ਆ। ਵੀ ਕਹਿੰਦੇ ਵੀ ਟਾਈਮ ਇਜ਼ ਨਾਟ ਨਿਊਟਰਲ। ਜਿੰਨੀ ਵੀ ਲੰਮੀ ਤੁਸੀਂ ਵੇਟ ਕਰਦੇ ਆ ਉਹਦੇ ਨਾਲ ਬੰਦੇ ਨੂੰ ਸਟ੍ਰੈਸ ਹੁੰਦੀ ਆ ਤੇ ਐਂਗਜ਼ਾਇਟੀ ਹੁੰਦੀ ਆ ਤੇ ਮੈਂਟਲੀ ਜਿਹੜਾ ਆ ਉਹ ਬੰਦਾ ਅਪਸੈਟ ਹੁੰਦਾ ਆ, ਤੇ ਕਿਸੇ ਤਰ੍ਹਾਂ ਦਾ ਵੀ ਇਦਾਂ ਦਾ ਬੰਦੇ ਦਾ ਨੁਕਸਾਨ ਕੀਤਾ ਹੋਇਆ ਇੰਟਰਨੈਸ਼ਨਲ ਹਿਊਮਨ ਰਾਈਟਸ ਲਾ ਦੇ ਅੰਡਰ ਆਉਂਦਾ ਹੈਗਾ। ਕੱਲਾ ਜੱਗੀ ਜੌਲ ਨਹੀਂ, ਹੋਰ ਵੀ ਦੇਖ ਲਓ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜਾਂ ਹੋਰ ਜਿਹੜੀ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਆ, 30 ਸਾਲ 35 ਸਾਲ ਹੋ ਗਏ ਆ, ਤੇ ਉਹਨਾਂ ਦਾ ਕੀ ਹਾਲ ਆ। ਇੰਡੀਆ ਦੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਜਿਹੜਾ ਕਿਸੇ ਨੂੰ ਸੁਣ ਨਹੀਂ ਰਹੀ। ਹੁਣ ਤਾਂ UN ਦੇ ਜਿਹੜੇ ਐਕਸਪਰਟਸ ਆ ਹਿਊਮਨ ਰਾਈਟਸ ਦੇ ਕੌਂਸਲ ਦੇ, ਉਹਨਾਂ ਨੇ ਵੀ ਜਿਹੜਾ ਓਪਨਲੀ ਬੋਲਣਾ ਸ਼ੁਰੂ ਕੀਤਾ ਹੈਗਾ। ਜੀ ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਗੱਲ ਕਰਦੇ ਜਾਈਏ। ਗੱਲ ਥੋੜੀ ਜਿਹੀ ਆਪਾਂ ਗੱਲ ਕੀਤੀ ਸੀ, ਟੱਕਰ ਕਾਲਸਨ ਨੇ ਅੱਜ ਮਾਫੀ ਮੰਗੀ ਆ ਲੋਕਾਂ ਦੇ ਕੋਲੋਂ ਟਰੰਪ ਨੂੰ ਲੈ ਕੇ। ਕਹਿੰਦਾ ਵੀ ਅਸੀਂ ਤੁਹਾਨੂੰ ਜਿਹੜਾ ਮਿਸਲੀਡ ਕੀਤਾ ਤੇ ਜਿਹਦੇ ਕਰਕੇ ਟਰੰਪ ਚੁਣਿਆ ਗਿਆ, ਤੇ ਕਹਿੰਦੇ ਵੀ ਇਸ ਦੇ ਵਿੱਚ ਅਸੀਂ ਵੀ ਦੋਸ਼ੀ ਹੈਗੇ ਆ। ਸਾਬਕਾ ਫੌਕਸ ਨਿਊਜ਼ ਦਾ ਹੋਸਟ ਇੱਕ ਟਾਈਮ ਦੇ ਉੱਤੇ ਬਹੁਤ ਕੱਟੜ ਸਮਰਥਕ ਸੀਗਾ ਟਰੰਪ ਹੁਣਾਂ ਦਾ, ਤੇ ਖਾਸ ਕਰਕੇ ਈਰਾਨ ਦੇ ਮਾਮਲੇ ਨੂੰ ਲੈ ਕੇ ਜਿੱਦਾਂ ਪ੍ਰੈਜ਼ੀਡੈਂਟ ਨੇ ਹੈਂਡਲ ਕੀਤਾ ਆ ਉਸ ਨੂੰ ਲੈ ਕੇ ਕਾਫੀ ਜ਼ਿਆਦੀਆਂ ਆਪੋਜੀਸ਼ਨ ਵਿਊ ਇਸ ਤੇ ਦੇਖਣ ਨੂੰ ਜਿਹੜੇ ਮਿਲੇ ਆ। ਸੋ ਉਹਨੇ ਆਪਣੇ ਹੀ ਜਿਹੜੇ ਪੋਡਕਾਸਟ ਦੇ ਉੱਤੇ ਟੱਕਰ ਕਾਲਸਨ ਨੈਟਵਰਕ ਦੇ ਉੱਤੇ ਇਹ ਜਿਹੜੀ ਆ ਮਾਫੀ ਵਾਲੀ ਜਿਹੜੀ ਰਿਲੀਜ਼ ਵੀਡੀਓ ਜਿਹੜੀ ਉਹ ਰਿਲੀਜ਼ ਕੀਤੀ ਆ। ਕਹਿੰਦੇ ਵੀ ਆਪਾਂ ਨੂੰ ਅੰਤਰ ਜਿਹੜੇ ਹੋ ਕੇ ਆਪਸ ਦੇ ਵਿੱਚ ਗੱਲ ਕਰਕੇ ਕੌਨਸ਼ੀਅਸ ਦੇ ਨਾਲ ਮਨ ਦੇ ਨਾਲ ਜਿਹੜੀ ਇਹ ਰੈਸਲ ਕਰਨਾ ਪੈਣਾ, ਤੇ ਇਹਦੇ ਵਿੱਚੋਂ ਜਿਹੜਾ ਉਹਨੇ ਦੱਸਿਆ ਵੀ ਮੈਂ ਇਸ ਮਾਮਲੇ ਤੋਂ ਬਹੁਤ ਕਈ ਦਿਨਾਂ ਤੋਂ ਇੱਕ ਹਿਸਾਬ ਦੇ ਨਾਲ ਪੀੜਤ ਇਹ ਸੀਗਾ ਵੀ ਅੰਦਰ ਹੀ ਅੰਦਰ ਜਿਹੜਾ ਉਸਦਾ ਦਵੰਦ ਚੱਲ ਰਿਹਾ ਸੀ, ਯੁੱਧ ਚੱਲ ਰਿਹਾ ਸੀ, ਤੇ ਕਹਿੰਦਾ ਵੀ ਮੈਂ ਹੁਣ ਮਾਫੀ ਮੰਗਦਾ ਆ ਵੀ ਲੋਕਾਂ ਨੂੰ ਮਿਸਲੀਡ ਕੀਤਾ ਆ ਵੀ ਜਿਹੜਾ ਟਰੰਪ ਨੂੰ ਜਿਹੜਾ ਉਹ ਜਿਤਾਉਣ ਦੇ ਵਿੱਚ। ਟਰੰਪ ਆਪਣੇ ਕਾਰਜਕਾਲ ਦੇ ਕੈਂਪੇਨ ਦੇ ਵਿੱਚ ਲੜਾਈ ਨਹੀਂ ਸ਼ੁਰੂ ਕਰਨੀ, ਹੋਰ ਕਿੰਨੀਆਂ ਗੱਲਾਂ, ਬਲੇਟੈਂਟ ਕਰਪਸ਼ਨ ਤੇ ਜਿਹੜੀ ਇਹ ਲੜਾਈ ਲਾਉਣ ਦੇ ਲਈ ਜਿਹੜਾ ਟਰੰਪ ਆ ਉਹ ਇਸ ਟਾਈਮ ਸਾਹਮਣੇ ਹੈਗੇ ਆ। ਤੇ ਇਹਦੇ ਕਰਕੇ ਕਹਿੰਦੇ ਵੀ ਹੁਣ ਉਹ ਆਪਣਾ ਕਹਿੰਦਾ ਵੀ ਮੈਂ ਮਾਈਂਡ ਚੇਂਜ ਜਿਹੜਾ ਉਸ ਦੇ ਵਿੱਚ ਕੀਤਾ ਆ। ਇਹ ਆਪਣੇ ਭਰਾ ਜਿਹੜਾ ਬਕਲੀ ਕਾਰਸਨ ਆ ਉਸ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਤੇ ਉਸ ਦਰਮਿਆਨ ਉਹਨੇ ਜਿਹੜੀਆਂ ਇਹ ਗੱਲਾਂ ਕੀਤੀਆਂ, ਤੇ ਅੱਜ ਫਾਈਨਲੀ ਉਹਨੇ ਲੋਕਾਂ ਤੋਂ ਇਹ ਮਾਫੀ ਜਿਹੜੀ ਉਹ ਮੰਗੀ ਆ ਵੀ ਮੈਂ ਟਰੰਪ ਨੂੰ ਜਿਤਵਾਉਣ ਦੇ ਵਿੱਚ ਜਿਹੜੀ ਉਹ ਮਦਦ ਕੀਤੀ ਤੇ ਮੈਂ ਤੁਹਾਨੂੰ ਮਿਸਲੀਡ ਜਿਹੜਾ ਇਸ ਦੇ ਵਿੱਚ ਕੀਤਾ ਜਿਹੜਾ ਉਹ ਹੈਗਾ ਆ। ਸੋ 2023 ਦੇ ਵਿੱਚ ਫੌਕਸ ਨਿਊਜ਼ ਨੂੰ ਜਿਹੜਾ ਟੱਕਰ ਕਾਲਸਨ ਆ ਉਸ ਨੂੰ ਛੱਡਿਆ ਸੀਗਾ, ਤੇ ਡੋਮਿਨੀਅਨ ਵੋਟਿੰਗ ਸਿਸਟਮ ਜਿਹੜੇ ਡੈਫਾਮੇਸ਼ਨ ਐਲੀਗੇਸ਼ਨ ਦੇ ਵਿੱਚ ਫੌਕਸ ਨੇ $788 ਮਿਲੀਅਨ ਦਿੱਤੇ ਸੀਗੇ। ਇਹ ਦੋਸ਼ ਲਾਉਂਦੇ ਰਹੇ ਵੀ ਇਹਨਾਂ ਨੇ ਹੇਰਾਫੇਰੀ ਕਰਕੇ ਟਰੰਪ ਨੂੰ ਹਰਾ ਦਿੱਤਾ ਤੇ ਬਾਈਡਨ ਨੂੰ ਜਿਤਾ ਦਿੱਤਾ, ਜਿਹੜੇ ਕਿ ਸਾਰੀਆਂ ਗੱਲਾਂ ਦਾਅਵੇ ਜਿਹੜੇ ਇਹਨਾਂ ਦੇ ਸੀਗੇ ਉਹ ਝੂਠੇ ਜਿਹੜੇ ਨਿਕਲੇ ਸੀ, ਤੇ $788 ਮਿਲੀਅਨ ਵੀ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦਿੱਤਾ ਸੀਗਾ। ਫਿਰ ਇਹ ਛੱਡ ਗਏ ਸੀਗੇ, ਤੇ ਹੁਣ ਈਰਾਨ ਦੇ ਵਿੱਚ ਜਿਹੜੀ ਲੜਾਈ ਲੱਗੀ ਆ ਇਹ ਬਾਰ-ਬਾਰ ਕਹਿੰਦਾ ਜਿਹੜਾ ਹੋ ਰਿਹਾ ਆ ਹਰਜੋਤ ਸਿੰਘ ਜੀ ਵੀ ਦੇਖਣਾ ਚਾਹੀਦਾ ਵੀ ਸਿਵਲਾਈਜੇਸ਼ਨਸ ਨੂੰ, ਆਮ ਲੋਕਾਂ ਨੂੰ, ਇੱਥੋਂ ਤੱਕ ਕਿ ਗਾਜ਼ਾ ਦੇ ਵਿੱਚ ਵੀ ਜੋ
ਆਮ ਬੱਚਿਆਂ ਦੀ ਜਿਹੜੇ ਕਤਲੋਗਾਰਤ ਹੋ ਰਹੀ ਹੈ ਉਸ ਤੇ ਉਲਟ ਵੀ ਇਜ਼ਰਾਈਲ ਦੇ ਉਲਟ ਜਿਹੜਾ ਬੋਲਦਾ ਰਹਿੰਦਾ। ਇਜ਼ਰਾਈਲ ਦਾ ਜਿਹੜਾ ਦਬਦਬਾ ਬਹੁਤ ਜ਼ਿਆਦਾ ਸਟਰੋਂਗ ਹੋਇਆ ਆ, ਉਸ ਨੂੰ ਲੈ ਕੇ ਇਸਨੇ ਕਾਫੀ ਜਿਹੜੇ ਪ੍ਰਸ਼ਨ ਆ ਉਹ ਚੱਕੇ ਹੈਗੇ ਆ। ਇਸ ਦੇ ਨਾਲ ਕੁਝ ਕੁ ਹੋਰ ਜਿਹੜੇ ਸਾਥੀ ਕਮੈਂਟੇਟਰ ਜਿਹੜੇ ਇੱਕ ਟਾਈਮ ਦੇ ਉੱਤੇ ਟਰੰਪ ਦੇ ਸਪੋਰਟਰ ਸੀਗੇ, ਚਾਹੇ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਆ, ਮੇਗਨ ਕੈਲੀ ਆ, ਤੇ ਜੋ ਰੋਗਨ ਵੀ ਥੋੜਾ ਬਹੁਤਾ, ਕੈਂਡਸ ਓਵਨ, ਐਲੈਕਸ ਜੋਨ, ਇਹ ਸਾਰੇ ਜਾਣੇ ਤਾਂ 25th ਅਮੈਂਡਮੈਂਟ ਇਨਵੋਕ ਕਰਨ ਦੀ ਵੀ ਗੱਲ ਕਰ ਰਹੇ ਆ ਵੀ ਟਰੰਪ ਹੁਣਾਂ ਨੂੰ ਅਹੁਦੇ ਤੋਂ ਜਿਹੜਾ ਹਿਲਾ ਦੇਣਾ ਚਾਹੀਦਾ, ਕਿਉਂਕਿ ਦਿਮਾਗੀ ਤੌਰ ਦੇ ਉੱਤੇ ਉਹ ਠੀਕ ਨਹੀਂ ਹੈਗੇ ਜਿੱਦਾਂ ਦੇ ਉਹ ਫੈਸਲੇ ਇਸ ਟਾਈਮ ਕਰ ਰਹੇ ਆ। ਪਰ ਇਹ ਆ ਵੀ ਇਹਨਾਂ ਦਾ ਸਪੋਰਟ ਬੇਸ ਕਾਫੀ ਜ਼ਿਆਦਾ ਜਿਹੜਾ ਉਹ ਟੁੱਟਿਆ ਆ। ਥੋੜੇ ਦਿਨ ਪਹਿਲਾਂ ਚਾਰਲੀ ਕਰਕੇ ਜਿਸ ਨੂੰ ਅਸੈਸੀਨੇਟ ਕੀਤਾ ਗਿਆ ਸੀਗਾ, ਉਹਦੇ ਬਾਰੇ ਤਾਂ ਹੁਣ ਬੜਾ ਕੁਛ, ਖਾਸ ਕਰਕੇ ਕੈਂਡਸ ਓਵਨ ਤਾਂ ਬਹੁਤ ਲੱਗੀ ਆ ਵੀ ਉਹਦੀ ਘਰ ਵਾਲੀ ਦੇ ਉੱਤੇ ਹੀ ਉਹ ਸਵਾਲ ਜਿਹੜੀ ਉਹ ਚੱਕਦੀ ਆ। ਉਦੋਂ ਵਾਈਸ ਪ੍ਰੈਜ਼ੀਡੈਂਟ ਗਿਆ ਸੀਗਾ ਤੇ ਸਟੇਡੀਅਮ ਖਾਲੀ ਪਿਆ ਸੀਗਾ ਉੱਥੇ। ਸੋ ਜਿਹੜੇ ਖਾਸ ਕਰਕੇ ਯੰਗਸਟਰਸ ਆ ਉਹ ਕਾਫੀ ਜ਼ਿਆਦਾ ਇਹਨਾਂ ਦੇ ਕਹਿ ਲਓ ਵੀ ਵਿਚਾਰਾਂ ਦੇ ਨਾਲੋਂ ਜਿਹੜੇ ਉਹ ਟੁੱਟੇ ਨੇ। ਇਹਦਾ ਖਾਮਿਆਜ਼ਾ ਕਿੰਨਾ ਕਿ ਇਹਨਾਂ ਨੂੰ ਪੋਲੀਟੀਕਲੀ ਭੁਗਤਣਾ ਪਊਗਾ, ਇਹ ਆਉਣ ਵਾਲਾ ਜਿਹੜਾ ਸਮਾਂ ਉਹ ਦੱਸੇਗਾ। ਤੇ ਜਾਂਦੇ ਜਾਂਦੇ ਇੱਕ ਲੇ ਆਫ ਦੀ ਜ਼ਰੂਰ ਖਬਰ ਕਰਦੇ ਜਾਈਏ। ਕਹਿੰਦੇ ਪਈ ਟੈਕਨੋਲੋਜੀ ਦੇ ਵਿੱਚ ਜਿਹੜੀਆਂ ਲੇ ਆਫਸ ਆ ਉਹ 2025 ਦਾ ਵੀ ਰਿਕਾਰਡ ਤੋੜ ਰਹੀਆਂ ਹੈਗੀਆਂ। ਹੁਣ ਤੱਕ ਸਨ 2026 ਦੇ, ਜਿੱਦਾਂ ਹੁਣ ਤੁਸੀਂ ਦੇਖ ਲਓ ਵੀ ਅਪ੍ਰੈਲ ਦੀ 22 ਤਰੀਕ ਆ, ਟੈਕ ਕੰਪਨੀਜ਼ ਨੇ 81,272 ਬੰਦੇ ਜਿਹੜੇ ਲੇ ਆਫ ਕਰ ਦਿੱਤੇ ਹੈਗੇ ਆ, ਜੋ ਕਿ 2025 ਦਾ ਅੱਧਾ ਬਣਦਾ ਆ। ਹਜੇ ਮੈਟਾ ਨੇ 8,000 ਲੋਕ ਜਿਹੜੇ ਆ, ਜੋ ਮੈਟਾ ਕੰਪਨੀ ਫੇਸਬੁੱਕ ਆ, ਉਹਨਾਂ ਨੇ ਮਈ ਮਹੀਨੇ ਦੇ ਵਿੱਚ ਲੇ ਆਫ ਕਰਨੇ ਹੈਗੇ ਆ। ਸੋ ਮੈਟਾ ਦਾ ਸਟਾਕ 2.6% ਜਿਹੜਾ ਡਾਊਨ ਵੀ ਗਿਆ ਹੈਗਾ ਆ ਮੰਡੇ ਨੂੰ, ਅਕੋਰਡਿੰਗ ਟੂ layoffs.fyi ਜਿਹੜਾ ਵੈਬਸਾਈਟ ਆ। 81,272 ਟੈਕ ਇੰਡਸਟਰੀ ਦੇ ਵਿੱਚ ਜਿਹੜੇ EMPLOYE ਆ ਉਹ ਇਹਨਾਂ 4 ਮਹੀਨਿਆਂ ਦੇ ਵਿੱਚ ਲੇ ਆਫ ਹੋ ਚੁੱਕੇ ਹੈਗੇ ਜੀ। ਸਮਾਂ ਸਮਾਪਤ ਹੈ ਪ੍ਰੋਗਰਾਮ ਦਾ, ਇੱਥੇ ਹੀ ਲਵਾਂਗੇ ਇਜਾਜ਼ਤ। ਮੇਰੇ ਰਾਜਕੁਲਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।